PTV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਮੇ ਸਮੇਂ ਤੋਂ ਸਿੱਖ ਜਗਤ ਇੱਕ ਸੰਤਾਪ ਭੋਗ ਰਿਹਾ। ਆਏ ਦਿਨ ਕੋਈ ਨਾ ਕੋਈ ਹਿੰਦੂ ਕੱਟੜਪੰਥੀ ਇਹ ਸਟੇਟਮੈਂਟ ਦੇ ਦਿੰਦਾ ਹੈ ਵੀ ਸਿੱਖ ਹਿੰਦੂ ਨੇ ਤੇ ਸਾਰੇ ਗੁਰੂ ਸਾਹਿਬਾਨ ਜਿਹੜੇ ਸੀ ਜਾਂ ਸਿੱਖ ਨੇ ਇਹ ਸਾਰੇ ਦੇ ਸਾਰੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਹੀ ਹੋਏ ਨੇ। ਤੇ ਇਹ ਤਾਂ ਉਦੋਂ ਮੁਗਲਾਂ ਪਠਾਣਾ ਮੁਸਲਮਾਨਾਂ ਤੋਂ ਹਮਲੇ ਹੋ ਰਹੇ ਸੀ, ਉਹਨਾਂ ਤੋਂ ਹਿੰਦੂ ਸਮਾਜ ਨੂੰ ਬਚਾਉਣ ਲਈ ਜਿਵੇਂ ਪਹਿਰੇ ਤੇ ਬੰਦੇ ਰੱਖੀ ਦੇ ਉਵੇਂ ਚੌਕੀਦਾਰ ਭਰਤੀ ਕੀਤੇ ਸੀ। ਤੇ ਹੁਣ ਤਾਂ ਸਗੋਂ ਤੇ ਹਿੰਦੂ ਸਮਾਜ ਨੂੰ ਕੋਈ ਲੋੜ ਨਹੀਂ ਹੈਗੀ, ਹਿੰਦੂ ਸਮਾਜ ਦਾ ਸਗੋਂ ਤੇ ਦੂਜਿਆਂ ਨੂੰ ਖਤਰਾ ਬਣਿਆ ਹੋਇਆ। ਉਹ ਖਤਰਾ ਟਲ ਚੁੱਕਿਆ ਤੇ ਇਸ ਕਰਕੇ ਸਾਰੇ ਸਿੱਖ ਜਿਹੜੇ ਨੇ ਦੁਬਾਰਾ ਆਪਦੇ ਜਾਂ ਤਾਂ ਮੁੜ ਧਰਮ 'ਚ ਆ ਜਾਣ, ਮੂੰਹ ਸਿਰ ਬਣਾ ਕੇ ਟੱਲੀਆਂ ਟੁੱਲੀਆਂ ਖੜਕਾਉਣ, ਤਿਲਕ ਤੁਲਕ ਲਵਾਉਣ। ਤੇ ਜਾਂ ਫਿਰ ਦੂਜਾ ਕੰਮ ਹੈਗਾ ਵੀ ਜੇ ਤੁਸੀਂ ਦਾੜੀ ਕਿਸ ਰੱਖਣਾ ਹੀ ਆ ਤਾਂ ਉਦੋਂ ਚਲੋ ਜੰਗਲਾ ਯੁੱਧ ਦਾ ਟਾਈਮ ਸੀਗਾ, ਤੁਸੀਂ ਨਹੀਂ ਉਦੋਂ ਕਟਾ ਸਕਦੇ ਸੀਗੇ, ਚਲੋ ਤੁਸੀਂ ਅੰਮ੍ਰਿਤ ਵੀ ਛਕ ਲਿਆ, 5 ਕਕਾਰ ਪਹਿਨ ਲਏ ਜਿਹੜੀ ਉਸ ਟਾਈਮ ਦੀ ਮਰਿਆਦਾ ਸੀ ਚਲਾ ਲਈ। ਪਰ ਹੁਣ ਸਾਰੇ ਦੇ ਸਾਰੇ ਜਿਹੜੇ ਖਾਲਸੇ ਆ ਤੁਸੀਂ ਸਿੱਖਾਂ ਤੇ ਜੇਕਰ ਤਾਂ ਤੁਸੀਂ ਮੂੰਹ ਸਿਰ ਮਨਾ ਲੈਂਦੇ ਹੋ ਤਾਂ ਬਾਹਲੀ ਵਧੀਆ ਗੱਲ ਆ, ਪਰ ਜੇਕਰ ਤੁਸੀਂ ਇਹ ਗਤਲੇ ਕਿਰਪਾਨਾਂ ਵਗੈਰਾ ਦਾੜਾ ਕੇਸ ਆਪਦੀ ਮਰਿਆਦਾ ਜਿਹੜੀ ਆ ਉਹ ਰੱਖਣੀ ਵੀ ਆ ਤਾਂ ਅਸੀਂ ਤੁਹਾਨੂੰ ਕੇਸਾਧਾਰੀ ਹਿੰਦੂ ਜਿਹੜਾ ਹੈਗਾ ਉਹ ਮੰਨ ਲੈਂਦੇ ਹਾਂ ਤੇ ਤੁਸੀਂ ਹਿੰਦੂ ਹੀ ਹੋ। ਮਤਲਬ ਕਿ ਉਹ ਕਿਸੇ ਵੀ ਤਰੀਕੇ ਨਾਲ ਸਿੱਖਾਂ ਨੂੰ ਫ੍ਰੀ ਨਹੀਂ ਛੱਡ ਰਹੇ। ਸਿੱਖਾਂ ਨੂੰ ਲਗਾਤਾਰ ਇੱਕ ਹੈਮਰਿੰਗ ਜਿਹੜੀ ਆ, ਲਗਾਤਾਰ ਵਾਰ ਜਿਹੜਾ ਹੈ ਉਹ ਹੋ ਰਿਹਾ ਤੇ ਇਹਦੇ ਉਲਟ ਰਿਐਕਸ਼ਨ ਹੁੰਦਾ ਫਿਰ ਹਰ ਵਾਰੀ ਜਦੋਂ ਸਿੱਖ ਇਹ ਇੱਕ ਗੰਦੀ ਗਾਲ ਵਾਂਗੂ ਸਮਝਦੇ ਆ। ਜਿਵੇਂ ਕਿਸੇ ਬੰਦੇ ਨੂੰ ਕਹੀਏ ਬਈ ਤੇਰਾ ਬਾਪ ਫਲਾਨਾ ਨਹੀਂ, ਤੇਰਾ ਬਾਪ ਫਲਾਨਾ ਹੈ, ਤੇ ਉਹ ਜਦੋਂ ਕਿਸੇ ਹੋਰ ਦਾ ਨਾਂ ਲਵਾਂਗੇ ਤਾਂ ਉਸ ਬੰਦੇ ਨੂੰ ਗੁੱਸਾ ਆਉਣਾ ਸੁਭਾਵਿਕ ਆ। ਉਵੇਂ ਹੀ ਸਿੱਖਾਂ ਨੂੰ ਇਹ ਇੱਕ ਗੰਦੀ ਗਾਲ ਵਾਂਗੂ ਲੱਗਦਾ। ਵੈਸੇ ਵੀ ਹਿੰਦੂ ਪਦ ਦੇ ਜਿਹੜੇ ਅਰਥ ਨੇ ਉਹ ਅਰਬੀ ਫਾਰਸੀ ਦੀਆਂ ਡਿਕਸ਼ਨਰੀਆਂ ਤੋਂ ਜਦੋਂ ਤੋਂ ਸਿੱਖਾਂ ਨੂੰ ਸਮਝ ਲੱਗੇ ਨੇ ਉਦੋਂ ਤੋਂ ਇਸ ਗੱਲ ਦੇ ਉੱਤੇ ਇਤਰਾਜ਼ ਜਿਹੜਾ ਹੈਗਾ ਜ਼ਿਆਦਾ ਗਾੜਾ ਵੀ ਹੋਈ ਜਾਂਦਾ। 100 ਕੁ ਸਾਲ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਨੇ ਬੜੀ ਕਰਾਰੀ ਕਿਤਾਬ ਲਿਖੀ ਸੀ ਹਮ ਹਿੰਦੂ ਨਹੀਂ, ਉਹਦੇ ਵਿੱਚ ਕੋਈ ਕਸਰ ਰਹਿਣ ਨਹੀਂ ਦਿੱਤੀ। ਪਰ 100 ਸਾਲ ਬਾਅਦ ਵੀ ਅੱਜ ਵੀ ਜਿਹੜੀ ਬ੍ਰਾਹਮਣਵਾਦੀ ਮਾਨਸਿਕਤਾ ਉੱਥੇ ਹੀ ਖੜੀ ਆ ਤੇ ਲਗਾਤਾਰ ਇੱਕੋ ਹੀ ਰੱਟ ਲਾਈ ਹੋਈ ਆ ਵੀ ਸਿੱਖ ਹਿੰਦੂ ਨੇ, ਹਿੰਦੂਆਂ ਚੋਂ ਨਿਕਲੇ ਨੇ ਤੇ ਹਿੰਦੂਆਂ ਵਿੱਚ ਹੀ ਇਹਨਾਂ ਨੂੰ ਸਮੂਣਾ ਪੈਣਾ। ਤੇ ਇਸ ਤਰੀਕੇ ਨਾਲ ਇੱਕ ਲਗਾਤਾਰ ਤਕਰਾਰ ਆ ਜਿਹੜੀ ਉਹ ਚੱਲਦੀ ਰਹਿੰਦੀ ਹੈ। ਹੁਣ ਸਿੱਖ ਜਿਹੜੇ ਆ ਉਹ ਦੇਖ ਚੁੱਕੇ ਨੇ ਵੀ ਜੇ ਅਸੀਂ ਹਿੰਦੂ ਆ ਤਾਂ ਫਿਰ ਤੁਸੀਂ ਸਿੱਖ ਅੱਤਵਾਦੀ ਕਾਹਤੋਂ ਕਹਿੰਦੇ ਹੁੰਦੇ ਹੋ? ਜੇ ਅਸੀਂ ਹਿੰਦੂ ਜਾਂ ਫਿਰ ਕਿਹਾ ਕਰੋ ਵੀ ਹਿੰਦੂ ਅੱਤਵਾਦੀ ਆ, ਵੀ ਇਹਨਾਂ ਨੇ ਹਿੰਦੂ ਅੱਤਵਾਦੀਆਂ ਨੇ ਆਹ ਕਰਤਾ ਉਹ ਕਰਤਾ, ਜਿੰਨੀਆਂ ਵੀ ਵਾਰਦਾਤਾਂ ਹੁੰਦੀਆਂ ਨੇ ਫਿਰ ਉਹਦੇ 'ਚ ਸਿੱਖ ਅੱਤਵਾਦੀ ਜਦੋਂ ਤਾਂ ਐਸਿਮੀਲੇਸ਼ਨ ਕਰਨੀ ਆ ਉਦੋਂ ਕਹਿ ਦਿੰਦੇ ਹੋ ਸਿੱਖ ਤਾਂ ਹਿੰਦੂ ਹੀ ਨੇ, ਤੇ ਜੇ ਸਿੱਖ ਹਿੰਦੂ ਨੇ ਫਿਰ ਜਿਹੜੀਆਂ ਸਿੱਖ ਵਾਰਦਾਤਾਂ ਕਰਦੇ ਕਰਾਉਂਦੇ ਆ ਉਦੋਂ ਕਿਹਾ ਕਰੋ ਵੀ ਹਿੰਦੂ ਅੱਤਵਾਦੀਆਂ ਨੇ ਕੀਤੀਆਂ ਨੇ। ਸੋ ਦੂਸਰੀ ਜਿਹੜੀ ਗੱਲ ਹੈ ਵੀ ਜੇਕਰ ਸਿੱਖ ਵਾਕਿਆ ਹੀ ਹਿੰਦੂ ਹੁੰਦੇ ਫਿਰ ਸਿੱਖਾਂ ਦੇ ਗੁਰਧਾਮਾਂ ਉੱਤੇ ਹਮਲੇ ਨਾ ਹੁੰਦੇ। ਜੇ ਸਿੱਖ ਵਾਕਿਆ ਹੀ ਹਿੰਦੂ ਹੁੰਦੇ ਫਿਰ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਨਾ ਪਾਏ ਜਾਂਦੇ। ਤੇ ਜੇਕਰ ਸਿੱਖ ਵਾਕਿਆ ਹੀ ਹਿੰਦੂ ਹੁੰਦੇ ਤਾਂ ਇਹਨਾਂ ਦੇ ਜਿਹੜੇ ਧਰਮ ਗ੍ਰੰਥ ਆ ਜਾਂ ਵੱਖਰੀ ਪੂਜਾ ਪੱਧਤੀ ਜਿਵੇਂ ਇਹ ਵਿਆਖਿਆ ਕਰਦੇ ਆ ਹਿੰਦੂ ਕਹਿੰਦੇ ਆ ਵੀ ਇਹ ਜੀ ਹੈ ਤਾਂ ਹਿੰਦੂ ਹੀ ਨੇ ਸਿੱਖ, ਪਰ ਇਹਨਾਂ ਦਾ ਪੂਜਾ ਪਾਠ ਕਰਨ ਦਾ ਜਾਂ ਰਹਿਣ ਸਹਿਣ ਦਾ ਥੋੜਾ ਜਿਹਾ ਸਾਡੇ ਨਾਲੋਂ ਬੋਲੀ ਬਾਣੀ ਦਾ ਫਰਕ ਵਾ। ਜਿਵੇਂ ਹੋਰ ਬਹੁਤ ਸਾਰੇ ਤਰ੍ਹਾਂ ਦੇ ਹਿੰਦੂ ਨੇ ਉਵੇਂ ਹੀ ਇੱਕ ਵੈਰਾਈਟੀ ਅਸੀਂ ਸਿੱਖਾਂ ਦੀ ਜਿਹੜੀ ਆ ਇਹਨੂੰ ਵੀ ਹਿੰਦੂ ਮੰਨ ਲੈਂਦੇ ਹਾਂ। ਪਰ ਜਿਹੜੀ ਇਹ ਕਲਾਬਾਜੀ ਆ ਜੇਕਰ ਇਹਦਾ ਆਪਾਂ ਇਲਾਜ ਕਰੀਏ ਜਾਂ ਇਹਦੀ ਗੱਲ ਨੂੰ ਆਪਾਂ ਇਹਦੇ ਉੱਤੇ ਕੋਈ ਗੱਲ ਕਰਨੀ ਹੋਵੇ, ਟਿੱਪਣੀ ਕਰਨੀ ਹੋਵੇ ਤਾਂ ਫਿਰ ਇਹੀ ਟਿੱਪਣੀ ਬਣਦੀ ਆ ਵੀ ਭਾਈ ਜੇਕਰ ਸਿੱਖ ਜਿਹੜੇ ਨੇ ਉਹ ਵਾਕਿਆ ਹੀ ਹਿੰਦੂ ਨੇ ਤਾਂ ਇਹਨਾਂ ਦੀ ਜਿਹੜੀ ਵੱਖਰੀ ਰਹਿਤ ਮਰਿਆਦਾ ਜਾਂ ਜੀਵਨ ਜਿਉਣ ਦਾ ਢੰਗ ਆ ਜਾਂ ਹੋਰ ਸਾਰਾ ਕੁਛ ਆ ਫਿਰ ਉਹਨੂੰ ਨਿਸ਼ਾਨੇ ਤੇ ਕਿਉਂ ਲਿਆ ਹੋਇਆ? ਤੁਸੀਂ ਜਿਉਣ ਦਿਓ ਪਰ ਆਪਦੇ ਢੰਗ ਤਰੀਕੇ ਨਾਲ। ਪਰ ਪ੍ਰੋਬਲਮ ਜਿਹੜੀ ਆ ਹਕੀਕਤ ਆ ਉਹ ਬਾਹਮਣਾਂ ਨੂੰ, ਹਿੰਦੂ ਕੱਟੜਪੰਥੀਆਂ ਨੂੰ ਵੀ ਪਤਾ ਤੇ ਸਿੱਖਾਂ ਨੂੰ ਵੀ ਪਤਾ ਕਿ ਅਸਲ ਵਿੱਚ ਨਾ ਤਾਂ ਸਿੱਖ ਹਿੰਦੂ ਨੇ ਤੇ ਨਾ ਹੀ ਜਿਹੜਾ ਹੈਗਾ ਸਿੱਖ ਹਿੰਦੂ ਹੋ ਸਕਦਾ ਤੇ ਨਾ ਹੀ ਕਦੇ ਬਣ ਸਕਦਾ। ਤੋ ਇਸ ਗੱਲ ਲਈ ਲਗਾਤਾਰ ਇੱਕ ਗੱਲ ਕਹਿ ਕੇ ਇੱਕ ਕੰਮ ਕੀਤਾ ਜਾ ਰਿਹਾ। ਇੱਕ ਤਾਂ ਇਹ ਲਲਕਾਰੇ ਮਾਰਦੇ ਰਹੋ ਵੀ ਸਿੱਖ ਹਿੰਦੂ ਨੇ, ਸਿੱਖ ਹਿੰਦੂ ਨੇ, ਨਾਲ ਦੀ ਨਾਲ ਸਿੱਖਾਂ ਦੇ ਵਿੱਚ ਹੌਲੀ ਹੌਲੀ ਬ੍ਰਾਹਮਣਵਾਦ ਉਹ ਕਰਤੂਤਾਂ ਸਾਰੀਆਂ ਜਿਹੜੀਆਂ ਵਾੜਦੇ ਰਹੋ ਜਿਹਦੇ ਨਾਲ ਥੋੜਾ ਬਹੁਤਾ ਸਿੱਖ ਸਮਾਜ ਦਾ ਨੁਕਸਾਨ ਹੁੰਦਾ ਰਹੇ। ਤੇ ਕਿਸੇ ਸਾਲ 2, ਕਿਸੇ ਸਾਲ 200, ਕਿਸੇ ਸਾਲ 2 ਲੱਖ ਹੌਲੀ ਹੌਲੀ ਜਿਹੜੇ ਨੇਗੇ ਸਿੱਖਾਂ ਦੇ ਮਨਾਂ ਦੇ ਵਿੱਚ ਸਿੱਖੀ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕਰਦੇ। ਜਿਵੇਂ ਮਲਾਨ ਕੁੰਦਰਾ ਨੇ ਕਿਹਾ ਨਾ, ਮਲਾਨ ਕੁੰਦਰਾ ਜਿਹੜਾ ਸ਼ਾਇਰ ਆਪਣੇ ਚਿੰਤਕ ਆ ਉਹਦਾ ਜਿਵੇਂ ਇਹ ਕਥਨ ਆ ਸਾਰੇ ਸੰਸਾਰ ਦੇ ਵਿੱਚ ਚੱਲਦਾ ਹੈ ਬਈ ਭਾਈ ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਦੀ ਬੋਲੀ, ਧਰਮ ਤੇ ਸੱਭਿਆਚਾਰ, ਉਹਦੇ ਇਤਿਹਾਸਕ ਗ੍ਰੰਥ, ਉਹਦਾ ਸਾਰਾ ਕੁਝ ਪਹਿਲੋਂ ਵਾਲਾ ਖਤਮ ਕਰ ਦਿਓ ਤੇ ਨਾਲ ਦੀ ਨਾਲ ਨਵਾਂ ਥੋਪੀ ਚੱਲੋ। ਉਹ ਕੁਛ ਇਸ ਟਾਈਮ ਸਿੱਖਾਂ ਨਾਲ ਵਾਪਰ ਰਿਹਾ।
ਪਰ ਸਿੱਖ ਨਾ ਤਾਂ ਜੈਨੀ ਅਤੇ ਨਾ ਬੋਧੀ ਆ, ਮਾਤਾ ਦਾ ਮਲ ਤਾਂ ਹੈ ਨਹੀਂ। ਸਿੱਖ ਤਾਂ ਖੰਡੇ ਦੀ ਧਾਰ ਚੋਂ ਨਿਕਲੇ ਹੋਏ ਨੇ ਵਿਚਾਰੇ, ਕਿਰਪਾਨਾਂ ਡਾਂਗਾ ਸੋਟੇ ਵਾਲੇ ਨੇ। ਸਿੱਖਾਂ ਦਾ ਨਿੱਕਾ ਜਿਹਾ ਨਿਆਣਾ ਦੁਸਹਿਰੇ ਦੀਵਾਲੀ ਤੇ ਲੈ ਜਾਓ, ਕਿਸੇ ਮੇਲੇ ਮਸਾਬੇ ਮੱਸਿਆ ਪੁੰਨਿਆ ਤੇ ਲੈ ਜਾਓ, ਉੱਥੇ ਜਾਣ ਸਾਰ ਉਹ ਕਹੂਗਾ ਵੀ ਮੈਨੂੰ ਤਾਂ ਪਿਸਤੌਲ ਚਾਹੀਦਾ। ਉਹ ਪਲਾਸਟਿਕ ਦਾ ਪਿਸਤੌਲ ਲੈ ਕੇ ਸਿੱਖ ਦਾ ਬੱਚਾ ਖੁਸ਼ ਹੁੰਦਾ। ਸਿੱਖਾਂ ਦੇ ਘਰਾਂ ਦੇ ਵਿੱਚ ਤਖਤਿਆਂ ਦੇ ਨਾਲ ਡਾਂਗਾ ਸੋਟੇ ਪਏ ਨੇ। ਸਿੱਖ ਘਰ ਦੇ ਵਿੱਚ ਕਿਰਪਾਨ ਰੱਖਣੀ ਵਧੀਆ ਸਮਝਦਾ। ਸਿੱਖ ਜੇ ਖੇਤ 'ਚ ਕੰਮ ਕਰ ਰਿਹਾ ਤਾਂ ਵੀ ਉੱਥੇ ਡਾਂਗ ਸੋਟਾ ਕੋਲੇ ਰੱਖਦਾ। ਤੋ ਸਿੱਖ ਜਿਹੜੀ ਸਾਈਕੀ ਆ, ਇਹ ਦਲੇਰ ਸਾਈਕੀ ਆ, ਇਹ ਜੈਨੀਆਂ ਬੋਧੀਆਂ ਵਾਲਾ ਕੰਮ ਨਹੀਂ ਹੈਗਾ। ਇੱਥੇ ਖੜਕੇ ਦੜਕੇ ਵਾਲਾ ਕੰਮ ਆ। ਤੋ ਇਸ ਕਰਕੇ ਬੜਾ ਔਖਾ ਉਹਨਾਂ ਲਈ। ਜੇ ਤਾਂ ਸਿੱਖਾਂ ਦੀਆਂ ਲੱਤਾਂ 'ਚ ਜਾਨ ਨਾ ਹੁੰਦੀ ਫਿਰ ਤਾਂ ਹੁਣ ਨੂੰ ਜੈਨੀਆਂ ਜਾਂ ਬੋਧੀਆਂ ਵਾਂਗੂ ਕੰਮ ਵਿਗੜ ਜਾਂਦਾ। ਪਰ ਹੁਣ ਜਿਹੜੀ ਹੈਗੀ ਆ ਆਈਡੀਓਲੋਜੀਕਲ ਜੌਬ ਆ, ਉਹ ਚੱਲ ਰਹੀ ਹੈਗੀ ਆ ਕਿ ਸਿਧਾਂਤਕ ਤੌਰ ਦੇ ਉੱਤੇ ਖੋਰਾ ਵੀ ਲਾਈ ਚਲੋ ਸਿੱਖਾਂ ਦੀ ਸਿੱਖੀ ਨੂੰ, ਤੇ ਨਾਲ ਦੀ ਨਾਲ ਸਿੱਖਾਂ ਦੇ ਉੱਤੇ ਵਾਰ-ਵਾਰ ਇਹ ਗੱਲ ਕਹਿੰਦੇ ਰਹੋ ਕਿ ਸਿੱਖ ਹਿੰਦੂ ਨੇ। ਤੇ ਨਾਲ ਦੀ ਨਾਲ ਕਦੇ ਦਰਬਾਰ ਸਾਹਿਬ ਤੇ ਹਮਲਾ, ਕਦੇ ਜੀ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਨਸਲਕੁਸ਼ੀ, ਫਿਰ ਝੂਠੇ ਮੁਕਾਬਲੇ, ਵੀ ਸਿੱਖਾਂ ਨੂੰ ਡਰਾਈ ਰੱਖੋ ਵੀ ਜਿਹੜਾ ਬੰਦਾ ਸਿੱਖੀ ਦੇ ਵਿੱਚ ਪਰਪੱਕਤਾ ਦਿਖਾਊਗਾ ਵੀ ਉਹਨੂੰ ਜਿਹੜਾ ਹੈ ਮਾਰਿਆ ਵੀ ਜਾ ਸਕਦਾ ਜਾਂ ਮੁਕੱਦਮਾ ਬਣਾ ਕੇ ਜੇਲ੍ਹ ਸੁੱਟ ਦੇਣਗੇ। ਸੋ ਜਿਹੜਾ ਇਹ ਟੈਰਰ ਫੈਲਾ ਕੇ ਜਾਂ ਸਿੱਖਾਂ ਦੇ ਕੋਲੋਂ ਸਿੱਖੀ ਖੋਹ ਕੇ ਜਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੋਣਾ ਮਨਵਾਉਣ ਦੀ ਜਿੱਦ ਵਾ, ਇਹਦੇ ਤਹਿਤ ਜਦੋਂ ਸਿੱਖ ਕੌਮ ਨੇ ਇਹ ਸਾਰਾ ਕੁਝ ਦੇਖ ਲਿਆ ਹਿਸਾਬ ਕਿਤਾਬ, ਤਾਂ ਸਿੱਖਾਂ ਨੇ ਇਹ ਮੰਨ ਲਿਆ ਕਿ ਸਾਡਾ ਜਿਹੜਾ ਹੈਗਾ ਕੋਈ ਹੱਲ ਵਾਲਾ ਕੰਮ ਸਾਨੂੰ ਲੱਭਣਾ ਪੈਣਾ, ਤੇ ਉਹ ਹੱਲ ਹੈਗਾ ਖਾਲਿਸਤਾਨ। ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਲਿਸਤਾਨ ਵਿੱਚ ਵਾ। ਜਿੱਦਣ ਖਾਲਿਸਤਾਨ ਬਣ ਗਿਆ, ਉਸ ਤੋਂ ਬਾਅਦ ਵਿੱਚ ਜਦੋਂ ਦੁਨੀਆ ਦੇ ਵਿੱਚ ਕਿਸੇ ਥਾਂ ਦੇ ਉੱਤੇ ਕੋਈ ਹਿੰਦੂ ਕਿਹਾ ਕਰੂਗਾ ਵੀ ਸਿੱਖ ਤਾਂ ਹਿੰਦੂ ਹੀ ਨੇ, ਤਾਂ ਅਗਲਾ ਉਹਨੂੰ ਕਰਾਰਾ ਜਵਾਬ ਦਿਆ ਕਰੂਗਾ ਕਿ ਭਾਈ ਜੇ ਉਹ ਹਿੰਦੂ ਹੁੰਦੇ ਫਿਰ ਉਹਨਾਂ ਨੂੰ ਵੱਖਰਾ ਮੁਲਕ ਨਹੀਂ ਸੀ ਬਣਾਉਣਾ ਪੈਣਾ। 1984 ਦੇ ਬਾਰੇ ਜਾਂ ਖਾੜਕੂ ਲਹਿਰ ਬਾਰੇ ਜਾਂ ਖਾਲਿਸਤਾਨੀ ਅੰਦੋਲਨ ਦੇ ਬਾਰੇ ਬਾਹਰ ਅੰਦਰ ਜਦੋਂ ਜਿਹੜੇ ਕੁਝ ਲੋਕ ਟਿੱਪਣੀ ਕਰਦੇ ਆ, ਅਨਾਵਾਚਕ ਟਿੱਪਣੀ ਕਰਦੇ ਆ ਜਾਂ ਆਲੋਚਕ ਨੇ, ਉਹ ਜਦੋਂ ਇਹ ਗੱਲ ਪੁੱਛਦੇ ਆ ਵੀ ਕੀ ਖੱਟਿਆ ਇਹ ਸਾਰੇ ਰਾਮ ਰੌਲੇ ਚੋਂ, ਤਾਂ ਉਦੋਂ ਉਹਨਾਂ ਦੀ ਸੋਚ ਉੱਤੇ ਤਾਂ ਹਾਸਾ ਆਉਂਦਾ ਹੀ ਆ। ਪਰ ਨਾਲ ਦੀ ਨਾਲ ਇਹ ਗੱਲ ਜਿਹੜੀ ਹੈਗੀ ਆ ਜਵਾਬ ਦੇ ਰੂਪ 'ਚ ਸਾਹਮਣੇ ਆ ਜਾਂਦੀ ਆ ਕਿ 1984 ਤੋਂ ਪਹਿਲਾਂ ਸਾਰੀ ਦੁਨੀਆ 'ਚ ਸਿੱਖਾਂ ਨੂੰ ਇੰਡੀਅਨ ਜਾਂ ਹਿੰਦੂ ਹੀ ਮੰਨਿਆ ਜਾਂਦਾ ਸੀ। ਪਰ ਹੁਣ ਸਾਰੀ ਦੁਨੀਆ ਜਾਣਦੀ ਆ ਕਿ ਸਿੱਖ ਤਾਂ ਉਹ ਨੇ ਜਿਨ੍ਹਾਂ ਨੂੰ ਹਿੰਦੂ ਮਾਰ ਰਹੇ ਨੇ, ਇੰਡੀਆ ਮਾਰ ਰਿਹਾ, ਤੇ ਇਹ ਆਪਦਾ ਬਚਾਅ ਕਰਨ ਦੇ ਲਈ ਲੜਾਈ ਲੜ ਰਹੇ ਨੇ ਤੇ ਖਾਲਿਸਤਾਨ ਮੰਗਦੇ ਆ। ਤੋ ਸਿੱਖ ਤੇ ਹਿੰਦੂ ਦੇ ਰਿਸ਼ਤੇ ਆ ਜਿਹੜੇ ਉਹ ਨਵੇਂ ਸਿਰੋਂ ਡਿਫਾਈਨ ਹੋ ਗਏ ਆ ਸਾਰੇ ਸੰਸਾਰ ਦੇ ਸਾਹਮਣੇ। ਤੇ ਹੁਣ ਦਿਨੋਂ ਦਿਨ ਇਹ ਚੀਜ਼ ਜਿਹੜੀ ਆ ਅੱਗੇ ਜਾਣੀ ਆ, ਪਿੱਛੇ ਨੂੰ ਨਹੀਂ ਆਉਣੀ ਹੈਗੀ। ਇਹ ਠੀਕ ਆ ਕਿ ਹਿੰਦੂ ਭਾਈਚਾਰੇ ਨੂੰ ਜਾਂ ਹਿੰਦੂ ਕੱਟੜਪੰਥੀਆਂ ਨੂੰ ਭਾਰਤੀ ਹਕੂਮਤੀ ਮਸ਼ੀਨਰੀ ਨੂੰ ਪੂਰਾ ਹੱਕ ਵਾ ਕਿ ਉਹ ਆਪਦੀ ਡੁਗਡੁਗੀ ਖੜਕਾਉਣ, ਖਰਚਾ ਵਰਚਾ ਕਰਨ, ਸਿੱਖਾਂ ਚੋਂ ਕੈਟ ਟਾਊਟ ਪੈਦਾ ਕਰਨ, ਸਿੱਖਾਂ ਦੇ ਮਨਾਂ ਵਿੱਚ ਬਾਹਮਣਵਾਦ ਭਰਨ ਦੇ ਲਈ ਯਤਨ ਕਰਨੇ, ਸਾਰਾ ਕੁਝ ਕੁੱਤੀਆਂ ਹਰਕਤਾਂ ਕਰਨ ਦਾ ਹੱਕ ਉਹਨੂੰ ਪੂਰਾ। ਪਰ ਇੱਕ ਗੱਲ ਉਹ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ, ਇਹ ਆਪਦੇ ਘਰਾਂ 'ਚ ਇਹਨਾਂ ਹਿੰਦੂ ਕੱਟੜਪੰਥੀਆਂ ਨੂੰ ਲਿਖ ਕੇ ਲਾ ਲੈਣਾ ਚਾਹੀਦਾ ਕਿ ਸਦੀਆਂ 5 ਲੱਗ ਜਾਣ ਚਾਹੇ 50 ਸਾਲ 5 ਲੱਗ ਜਾਣ ਚਾਹੇ 50, ਪਰ ਸਿੱਖ ਹੁਣ ਕਦੇ ਵੀ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਹਿੰਦੂ ਸਾਮਰਾਜ ਦੀ ਜਾਂ ਹਿੰਦੂ ਪੁਣੇ ਦੀ ਜਿਹੜੀ ਹੈਗੀ ਆ ਪੰਜਾਲੀ ਉਹ ਗਲ 'ਚ ਨਹੀਂ ਪਵਾਉਣ ਲੱਗੇ। ਹੁਣ ਸਿੱਖ ਜਿਹੜੇ ਨੇ ਖਾਲਿਸਤਾਨ ਲਈ ਹੀ ਲੜਦੇ ਮਰਦੇ ਰਹਿਣਗੇ, ਕਿਉਂਕਿ ਸਿੱਖ ਹਿੰਦੂ ਹੋਣ ਨੂੰ ਗਾਲ ਸਮਝਦੇ ਆ। ਤੇ ਹਿੰਦੂ ਜਿਹੜਾ ਹੈਗਾ ਉਹਦੇ ਅਰਥ ਵੀ ਅਰਬੀ ਫਾਰਸੀ ਦੇ ਗ੍ਰੰਥਾਂ 'ਚ ਬੜੇ ਭੈੜੇ ਜਿਹੇ ਲਿਖੇ ਹੋਏ ਨੇ, ਤੇ ਉਹਨਾਂ ਅਰਥਾਂ ਤੋਂ ਬਚਣ ਦੇ ਲਈ ਬਾਕੀ ਜਿਹੜੇ ਹਿੰਦੂ ਗ੍ਰੰਥਾਂ ਦੇ ਵਿੱਚ ਕੰਮ ਦੱਸੇ ਹੋਏ ਨੇ ਵੀ ਬ੍ਰਹਮਾ ਨੇ ਜੀ ਆਪਦੀ ਸਕੀ ਧੀ ਨਾਲ, ਜਾਂ ਸ਼ਿਵ ਜੀ ਦੀਆਂ ਗੱਲਾਂ, ਜਾਂ ਜਿਹੜੇ ਵਿਸ਼ਨੂੰ ਜਾਂ ਇੰਦਰ ਦੇਵਤੇ ਦੀਆਂ ਗੱਲਾਂ, ਉਹ ਸਾਰੀਆਂ ਸਿੱਖ ਨੈਤਿਕਤਾ ਦੇ ਵਿੱਚ ਫਿੱਟ ਨਹੀਂ ਬੈਠਦੀਆਂ। ਸਿੱਖ ਕਦੇ ਵੀ ਇਹੋ ਜਿਹੀਆਂ ਹਰਕਤਾਂ ਨਾ ਆਪ ਕਰੇ ਤੇ ਨਾ ਉਹਨਾਂ ਨੂੰ ਬਰਦਾਸ਼ਤ ਕਰੇ, ਨਾ ਉਹਨਾਂ ਦੀ ਚਰਚਾ ਹੀ ਕਰੇ ਜਿਨ੍ਹਾਂ ਦੇ ਉੱਤੇ ਫਖਰ ਕੀਤਾ ਜਾਂਦਾ। ਹੁਣ ਇਹੋ ਜਿਹਾ ਵੀ ਧਰਮ ਥੋੜੀ ਹੁੰਦਾ ਜਿਹਦੇ ਵਿੱਚ ਔਰਤ ਦੇ ਤੇ ਜੇ ਮਰਦ ਦੇ ਜਿਹੜੇ ਜਨਨ ਇੰਦਰੀਆਂ ਨੇ ਉਹਨਾਂ ਨੂੰ ਮੱਥੇ ਟੇਕ ਕੇ ਜਿਹੜਾ ਉਹਨਾਂ ਦੀ ਪੂਜਾ ਕੀਤੀ ਜਾਵੇ। ਸਿੱਖ ਦੇ ਧਰਮ ਦੇ ਵਿੱਚ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ। ਤੇ ਇੱਥੇ ਜਿਹੜੇ ਪਿੱਪਲ ਦੇ ਦਰਖਤ ਜਾਂ ਕੱਟੇ ਬੱਟੇ ਜਾਂ ਹੋਰ ਜਿਹੜਾ ਵੀ ਕੁਝ ਮਿਲ ਗਿਆ ਉਹਨੂੰ ਮੱਥੇ ਟੇਕੀ ਚਲੋ ਰੱਬ ਮੰਨ ਕੇ, ਇਹ ਚੀਜ਼ਾਂ ਦਾ ਮਤਲਬ ਸਿੱਖ ਧਰਮ ਦੇ ਵਿੱਚ ਕੋਈ ਥਾਂ ਨਹੀਂ। ਸੋ ਸਿੱਖ ਫਲਸਫਾ ਅਤੇ ਹਿੰਦੂ ਫਲਸਫੇ ਦਾ ਸਿੱਧਾ ਟਕਰਾਅ ਵਾ। ਵੈਸੇ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜਦੋਂ ਸ਼ਾਹ ਮੁਹੰਮਦ ਨੇ ਲਿਖਿਆ ਨਾ, ਉਦੋਂ ਸਪਸ਼ਟ ਗੱਲ ਹੋ ਗਈ ਕਿ ਹਿੰਦੁਸਤਾਨ ਹੋਰ ਆ ਤੇ ਪੰਜਾਬ ਜਿਹੜਾ ਹੈਗਾ ਹੋਰ ਆ। ਗੰਗਾ ਜਮਨਾ ਦਾ ਜਿਹੜਾ ਸੱਭਿਆਚਾਰ ਆ ਉਹ ਕਦੇ ਵੀ ਪੰਜਾਬ ਦੀ ਧਰਤੀ ਦਾ ਸੱਭਿਆਚਾਰ ਨਹੀਂ ਬਣ ਸਕਿਆ। ਪੰਜਾਬ ਦੀ ਧਰਤੀ ਉੱਤੇ ਇੱਥੇ ਜਿਹੜੇ ਸਾਡੇ ਦਰਿਆ ਨੇ ਉਹਨਾਂ ਦੇ ਨਾਂ ਆ ਜਿਹੜੇ ਉਹ ਮਰਦਾਵੇਂ ਨਾਂ ਨੇ, ਸਤਲੁਜ, ਬਿਆਸ, ਮਤਲਬ ਕਿ ਇਸ ਤਰ੍ਹਾਂ ਚੜ੍ਹਦੀ ਕਲਾ ਵਾਲੇ ਜਿਹੜੇ ਆ, ਜੇਹਲਮ, ਸਾਡੇ ਜਿਹੜੇ ਸਿੰਧ ਦਰਿਆਵਾਂ ਦੇ ਨਾਂ ਜਿਹੜੇ ਆ ਮਰਦਾਵੇਂ ਆ। ਜਦੋਂ ਕਿ
ਜਿਹੜੀ ਗੰਗਾ ਜਮਨਾ ਸੱਭਿਆਚਾਰ ਆ ਉੱਥੇ ਗੰਗਾ ਹੋਵੇ ਚਾਹੇ ਜਮਨਾ ਹੋਵੇ ਉਹ ਔਰਤਾਨਾ ਜਨਾਨਾ ਟਾਈਪ ਦੇ ਜਿਹੜੇ ਜਨਾਨੀਆਂ ਦੇ ਨਾਂ ਹੁੰਦੇ ਆ ਉਦਾਂ ਦੇ ਉਹ ਨਾਂ ਰੱਖਦੇ ਆ। ਤੋ ਜਿਹੜੀ ਉਹਨਾਂ ਦੀ ਬਿਰਤੀ ਆ ਉਹਦੀ ਬਿਰਤੀ ਜਿਹੜੀ ਹਿੰਦੂ ਪੁਣੇ ਦੀ ਬਿਰਤੀ ਆ ਤੇ ਸਿੱਖ ਪੁਣੇ ਦੀ ਬਿਰਤੀ ਆ ਤੇ ਉਹਨਾਂ ਬਿਰਤੀਆਂ ਦੇ ਵਿੱਚ ਬੜਾ ਫਰਕ ਆ। ਪਰ ਇਹ ਜਿਹੜੇ ਸਾਡੇ ਹਿੰਦੂ ਭਰਾ ਨੇ ਇਹਨਾਂ ਨੂੰ ਇਹ ਬਿਮਾਰੀ ਜਿਹੜੀ ਬੜੀ ਕਸੂਤੀ ਆ ਤੇ ਇਹਦਾ ਇਲਾਜ ਕੇਵਲ ਤੇ ਕੇਵਲ ਖਾਲਿਸਤਾਨ ਦੇ ਵਿੱਚ ਆ। ਉਦੋਂ ਬਾਅਦ ਵਿੱਚ ਖਾਲਿਸਤਾਨ ਬਣਨ ਤੋਂ ਬਾਅਦ ਜਿਹੜਾ ਸਿੱਖ ਵਾ ਜਦੋਂ ਉਹਨੂੰ ਕੋਈ ਕਹੂਗਾ ਹਿੰਦੂ ਕੱਟੜਪੰਥੀ ਵੀ ਇਹ ਹਿੰਦੂ ਆ ਤਾਂ ਦੁਨੀਆ ਨੇ ਲਾਹਣਤਾਂ ਪਾਉਣੀਆਂ ਨੇ ਤੇ ਜੇ ਲਾਹਣਤਾਂ ਪਾਈਆਂ ਤਾਂ ਉਹਦੇ ਵਿੱਚ ਫਿਰ ਲਖਪਤ ਰਾਏ ਵਾਲਾ ਕੰਮ ਹੀ ਹੋ ਜਾਣਾ। ਲਖਪਤ ਰਾਏ ਵੀ ਜਿਵੇਂ ਇਹ ਕਹਿੰਦੇ ਆ ਵੀ ਅਸੀਂ ਸਿੱਖੀ ਨੂੰ ਜਾਂ ਸਿੱਖਾਂ ਨੂੰ ਮੁਕਾ ਦਿਆਂਗੇ ਉਵੇਂ ਲਖਪਤ ਰਾਏ ਨਾਂ ਦਾ ਵੀ ਇਹਨਾਂ ਦਾ ਵੱਡਾ ਵਡੇਰਾ ਜਿਹੜਾ ਸੀਗਾ ਉਹਨੇ ਵੀ ਇਹੋ ਜਿਹੀ ਕਤਿੱਤ ਕੀਤੀ। ਜਿਹੜਾ ਛੋਟਾ ਘੱਲੂਘਾਰਾ ਉਹਨੇ ਬੜਾ ਵੱਡਾ ਉਹਦੇ ਵਿੱਚ ਨੁਕਸਾਨ ਕੀਤਾ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਨੇ ਮਨੁੱਖਤਾ ਦਾ ਸਿੱਖਾਂ ਦਾ ਕਤਲੇਆਮ ਕੀਤਾ। ਸਿੱਖ ਇਤਿਹਾਸਕ ਵਿਰਾਸਤ ਨੂੰ ਸਿੱਖਾਂ ਦੇ ਸੱਭਿਆਚਾਰ ਨੂੰ ਸਿੱਖਾਂ ਦੇ ਸਾਰੇ ਕਾਸੇ ਨੂੰ ਨਿਸ਼ਾਨਾ ਬਣਾ ਕੇ ਜੋ ਕਰਤੂਤਾਂ ਉਹਨੇ ਕੀਤੀਆਂ ਉਹ ਇੱਕ ਲੰਬੀ ਚੌੜੀ ਕਹਾਣੀ ਆ। ਕਦੇ ਲਖਪਤ ਰਾਏ ਦੇ ਇਕੱਲੇ ਦੇ ਉੱਤੇ ਆਪਾਂ ਡਿਸਕਸ਼ਨ ਕਰਾਂਗੇ। ਪਰ ਇੱਧਰ ਇੱਕ ਨਵਾਂ ਜਿਹੜਾ ਕੰਮ ਹੈ ਉਹ ਵਾਪਰਦਾ ਦੇਖਿਆ ਕਿ ਜਦੋਂ ਉਹਦੇ ਕੋਲ ਹਿੰਦੂ ਭਾਈਚਾਰੇ ਦੇ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਗਏ ਪਰ ਉਹ ਮੰਨਿਆ ਨਹੀਂ ਤੇ ਉਹਨੇ ਐਲਾਨ ਕੀਤਾ ਬਈ ਜਿਹੜਾ ਖੱਤਰੀਆਂ ਦਾ ਲਖਪਤ ਰਾਏ ਆ ਬਈ ਇਹਨੇ ਜੀ ਇਹ ਸਿੱਖ ਧਰਮ ਖਤਮ ਕਰਤਾ ਤੇ ਖੱਤਰੀਆਂ ਨੇ ਤੋਰਿਆ ਸੀ ਧਰਮ ਦੇ ਖੱਤਰੀਆਂ ਨੇ ਖਤਮ ਕਰਤਾ। ਇਹੋ ਜਿਹਾ ਬੰਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੇਪੱਤੀ ਕੀਤੀ ਬੇਅਦਬੀ ਕੀਤੀ ਉਹ ਕਿਸੇ ਬਹਾਨੇ ਇਤਿਹਾਸ ਨੇ ਲਿਖਿਆ ਕਿ ਇੱਥੇ ਉਹ ਸਿੰਘਾਂ ਦੇ ਕਾਬੂ ਆ ਗਿਆ। ਜਦੋਂ ਕਾਬੂ ਆ ਗਿਆ ਫਿਰ ਸਿੰਘਾਂ ਨੂੰ ਇਹ ਨਾ ਸੁਝੇ ਵੀ ਇਹਦੇ ਨਾਲ ਸਜ਼ਾ ਇਹਨੂੰ ਕਿਹੜੀ ਦਈਏ ਇਹਦੇ ਨਾਲ ਨਿਬੇੜਾ ਕਿਵੇਂ ਹੋਵੇ। ਜਿਹੜੀ ਵੀ ਗੱਲ ਉਹ ਸੋਚਣ ਲੱਗੇ ਵੀ ਇਹ ਤਾਂ ਇਹਦੇ ਕਰਤੂਤ ਨਾਲੋਂ ਛੋਟੀ ਹੈ ਗੱਲ। ਅਖੀਰ ਉਹਨਾਂ ਨੇ ਜੇਹਲਮ ਜਿਹੜਾ ਦਰਿਆ ਆ ਜਿਹੜਾ ਸਤਲੁਜ ਉਹਦੇ ਆਪਣੇ ਸੌਰੀ ਲਾਹੌਰ ਦੇ ਕਿਲੇ ਦੇ ਨਾਲ ਜਿਹੜਾ ਸ਼ਾਹੀ ਕਿਲਾ ਉੱਥੇ ਲਾਹੌਰ ਤੋਂ ਬਾਹਰ ਦਰਿਆ ਵਗਦਾ ਉਸ ਦਰਿਆ ਵੱਲ ਨੂੰ ਸਾਰੇ ਉਦੋਂ ਪਾਣੀ ਦਾ ਸੋਮਾ ਵੀ ਉਹੀ ਹੁੰਦਾ ਸੀ ਤੇ ਉਦੋਂ ਉਹੋ ਜਿਹੇ ਰਿਵਾਜ ਸੀ ਅੱਜ ਤੋਂ 200-300 ਸਾਲ ਪਹਿਲਾਂ ਤਾਂ ਲੋਕ ਜਿਹੜੇ ਜੰਗਲ ਪਾਣੀ ਜਾਣ ਲਈ ਅੱਜ ਤਾਂ ਟਾਇਲਟਾਂ ਬਣੀਆਂ ਘਰ ਦੇ ਵਿੱਚ ਉਦੋਂ ਇਹੋ ਜਿਹਾ ਕੰਮ ਹੀ ਸੀ। ਤੇ ਉੱਥੇ ਉਹ ਲੋਕ ਜਿਹੜੇ ਸੀ ਜੰਗਲ ਪਾਣੀ ਸਾਰਾ ਸ਼ਹਿਰ ਜਾਂਦਾ ਸੀ ਉਸ ਪਾਸੇ ਉਹਨੂੰ ਬੰਨ ਕੇ ਆਲੇ ਦੁਆਲੇ ਜਿਹੜਾ ਸੀ ਇੱਕ ਘੋਰਨਾ ਜਿਹਾ ਬਣਾਤਾ ਤੇ ਲੋਕਾਂ ਨੂੰ ਕਹਿਦਾ ਇਹਦੇ ਉੱਤੇ ਤੁਸੀਂ ਆਪਦਾ ਜੰਗਲ ਪਾਣੀ ਕਰਨਾ। ਸੋ ਉਹਦੇ ਵਿੱਚ ਹੀ ਉਹ ਗਰਕ ਕੇ ਮਰਿਆ। ਤੇ ਜਿਹੜੇ ਸਿੱਖਾਂ ਨੂੰ ਹਿੰਦੂ ਕਹਿੰਦੇ ਆ ਇਹਨਾਂ ਦਾ ਵੀ ਇਲਾਜ ਫਿਰ ਦੁਨੀਆ ਨੇ ਇਹੀ ਕਰਿਆ ਕਰਨਾ ਜਦੋਂ ਖਾਲਿਸਤਾਨ ਬਣ ਗਿਆ। ਹੁਣ ਤੱਕ ਖਾਲਿਸਤਾਨ ਦੇ ਨਾਂ ਬਣਨ ਤੱਕ ਤਾਂ ਬੜੀਆਂ ਕਰਤੂਤਾਂ ਕਰ ਸਕਦੇ ਆ। ਉਦੋਂ ਜਦੋਂ ਕਹਿਣਗੇ ਫਿਰ ਲੋਕਾਂ ਨੇ ਕਹਿਣਾ ਵੀ ਜੇਕਰ ਉਹ ਹਿੰਦੂ ਹੁੰਦੇ ਉਹ ਤੁਹਾਡੀ ਇਸੇ ਕਰਤੂਤ ਤੋਂ ਦੁਖੀ ਹੋ ਕੇ ਉਹਨਾਂ ਨੂੰ ਖਾਲਿਸਤਾਨ ਲੈਣਾ ਪਿਆ। ਨਹੀਂ ਉਹ ਕਿੱਥੇ ਖਾਲਿਸਤਾਨ ਲੈਂਦੇ ਸੀ ਉਹ ਤਾਂ 1947 ਮੌਕੇ ਛੱਡਤਾ ਸੀ ਉਹਨਾਂ ਨੇ ਤਾਂ ਚਲੋ ਹਿੰਦੂਆਂ ਨਾਲ ਰਹਿ ਲੈਂਦੇ ਆ। ਤੁਸੀਂ ਉਹਨਾਂ ਨੂੰ ਧਾਰਮਿਕ ਹੋਣ ਲੱਗੇ ਚੰਗਾ ਤੁਸੀਂ ਕਿਰਤ ਘਣੋ ਉਹਨਾਂ ਦਾ ਗੁਣ ਪਾਇਆ। ਤੋ ਇਹਨਾਂ ਦੀ ਕਿਰਤ ਘਣਤਾ ਇਹਨਾਂ ਦੀ ਗੰਦਗੀ ਇਹਨਾਂ ਦੀ ਕਮੀਨਗੀ ਇਹਨਾਂ ਦੀ ਮਕਾਰੀ ਦਾ ਜਵਾਬ ਜਿਹੜਾ ਦੁਨੀਆ ਫਿਰ ਉਦੋਂ ਦੇਗੀ ਜਦੋਂ ਖਾਲਿਸਤਾਨ ਬਣਿਆ ਹੋਊਗਾ। ਉਹ ਕੀ ਹੋਏਗਾ ਕਿ ਜਦੋਂ ਕਿਸੇ ਹਿੰਦੂ ਕੱਟੜਪੰਥੀ ਨੇ ਕਦੇ ਭਗਾਈ ਮਾਰੀ ਵੀ ਸਿੱਖ ਤਾਂ ਹਿੰਦੂ ਨੇ ਤਾਂ ਇੱਕ ਬੰਦੇ ਨੇ ਥੁੱਕਣਾ ਉਹਦੇ ਉੱਤੇ ਹਿੰਦੂ ਤੇ ਇਹੋ ਜਿਹੇ ਤੇ ਦੂਜੇ ਨੇ ਥੁੱਕਣਾ ਤੀਜੇ ਨੇ ਥੁੱਕਣਾ ਅਖੀਰ ਇੱਕ ਵੱਡੇ ਸਾਰੇ ਢੇਰ ਦੇ ਵਿੱਚ ਉੱਤੇ ਬੋਰਡ ਦੇਖ ਕੇ ਲਾਉਣਾ ਪਿਆ ਕਰੂਗਾ ਵੀ ਇਸ ਥੁੱਕ ਦੇ ਢੇਰ ਵਿੱਚ ਉਹ ਲਾਹਣਤੀ ਹਿੰਦੂ ਕੱਟੜਪੰਥੀ ਗਰਕ ਹੋਇਆ ਜਿਹੜਾ ਸਿੱਖਾਂ ਨੂੰ ਹਿੰਦੂ ਹੋਣ ਦੀ ਗਾਲ ਕੱਢਦਾ ਹੁੰਦਾ ਸੀ। ਸੋ ਇਸ ਤਰੀਕੇ ਦੇ ਮਾਹੌਲ ਜਿਹੜੇ ਆ ਉਹ ਬਣਨ ਦੇ ਆਸਾਰ ਨੇ। ਟਾਈਮ ਵੱਧ ਘੱਟ ਲੱਗ ਸਕਦਾ ਪਰ ਖਾਲਿਸਤਾਨ ਲਾਜ਼ਮੀ ਬਣਨਾ। ਸੋ ਇਹੀ ਇਸ ਸਮੱਸਿਆ ਦਾ ਹੱਲ ਆ ਕਿਉਂਕਿ ਇਹ ਤੋਂ ਬਗੈਰ ਦੁਨੀਆ ਨੂੰ ਇਹ ਗੁੰਮਰਾਹ ਕਰਦੇ ਰਹਿਣਗੇ। ਹੁਣ ਜਿਹੜਾ ਹੈਗਾ ਵੀ ਖਾਲਿਸਤਾਨ ਜਿਹੜਾ ਹੈਗਾ ਉਹਦੇ ਲਈ ਕਰਨਾ ਕੀ ਚਾਹੀਦਾ। ਅਸੀਂ ਕਿਉਂਕਿ ਇੱਥੇ ਮੈਂ ਪੰਜਾਬ ਦੇ ਵਿੱਚ ਮੈਂ ਕੋਈ ਗਰੀਲਾ ਜ਼ਿੰਦਗੀ ਨਹੀਂ ਚਾਹੁੰਦਾ। ਮੈਂ ਕੋਈ ਓਵਰਗਰਾਉਂਡ ਇੱਕ ਜਨਤਕ ਤੌਰ ਤੇ ਵਿਚਰਨ ਵਾਲੇ ਅਸੀਂ ਲੋਕ ਹਾਂ ਤਾਂ ਅਸੀਂ ਇਹੋ ਜਿਹੀ ਕੋਈ ਗੱਲ ਤਾਂ ਕਹਿ ਨਹੀਂ ਸਕਦੇ ਜਿਹੜੀ ਭਾਰਤੀ ਕਾਨੂੰਨ ਦੇ ਜਾਂ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਹਲੇ ਕਹਿਣ ਵੀ ਆਓ ਜੀ ਇੱਧਰ। ਤਾਂ ਜਿੰਨੀ ਕੁ ਸਾਨੂੰ ਇੱਥੇ ਲਿਬਰਟੀ ਜਿੰਨੀ ਕੁ ਖੁੱਲ੍ਹ ਹੈ ਜਿੰਨੀ ਕੁ ਗੱਲ ਅਸੀਂ ਕਰ ਸਕਦੇ ਹਾਂ ਉਹਦੇ ਤਹਿਤ ਇਹੀ ਆ ਕਿ ਖਾਲਿਸਤਾਨ ਦੇ ਉੱਤੇ ਵਾਈ ਨਾਟ ਖਾਲਿਸਤਾਨ ਇਸ ਤਰ੍ਹਾਂ ਦੇ ਸੈਮੀਨਾਰ ਹੋਣੇ ਚਾਹੀਦੇ ਤੇ ਜਿਹੜੇ ਖਾਲਿਸਤਾਨ ਦੇ ਵਿਰੋਧੀ ਨੇ ਚਾਹੇ ਉਹ ਸਿੱਖ ਨੇ ਚਾਹੇ ਉਹ ਗੈਰ ਸਿੱਖ ਨੇ ਉਹਨਾਂ ਨੂੰ ਸੱਦ ਕੇ ਕਾਇਲ ਕਰਨਾ ਚਾਹੀਦਾ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ। ਵਾਈ ਨਾਟ ਖਾਲਿਸਤਾਨ। ਤੇ ਜਦੋਂ ਪੰਜਾਬ ਦੀ ਧਰਤੀ ਉੱਤੇ ਵਸਣ ਵਾਲਾ ਹਰ ਸਿੱਖ ਜਾਂ ਹਰ ਗੈਰ ਸਿੱਖ ਘੱਟੋ ਘੱਟ ਖਾਲਿਸਤਾਨ ਦਾ ਵਿਰੋਧ ਕਰਨੋਂ ਹਟ ਗਿਆ ਦੋ ਪੋਜੀਸ਼ਨਾਂ ਹੁੰਦੀਆਂ ਨੇ ਜਾਂ ਤਾਂ ਭਾਈ ਖਾਲਿਸਤਾਨ ਦੇ ਹਮੈਤੀ ਬਣ ਜਾਓ ਜੇ ਨਹੀਂ ਹਮੈਤੀ ਬਣ ਸਕਦੇ ਤਾਂ ਘੱਟੋ ਘੱਟ ਵਿਰੋਧ ਨਾ ਕਰਿਓ।
ਜਦੋਂ ਇਸ ਤਰ੍ਹਾਂ ਦੀ ਪੋਜੀਸ਼ਨ ਬਣ ਜਾਏਗੀ ਫਿਰ ਅਸੀਂ ਪੰਜਾਬ ਤੋਂ ਬਾਹਰ ਅਖੀਰ ਸਾਰੇ ਸੰਸਾਰ ਵਿੱਚ ਅਖੀਰ ਉਹ ਦਿਨ ਆਏਗਾ ਜਦੋਂ ਸਾਰੇ ਸੰਸਾਰ ਦੇ ਵਿੱਚ ਦੁਨੀਆ ਜਿਹੜੀ ਹੈ ਇਸ ਗੱਲ ਤੇ ਆ ਜਾਏਗੀ ਕਿ ਪਹਿਲੀ ਗੱਲ ਤਾਂ ਸਾਨੂੰ ਖਾਲਿਸਤਾਨ ਦੀ ਹਮਾਇਤ ਕਰਨੀ ਚਾਹੀਦੀ ਹੈ, ਪਰ ਦੂਜੀ ਗੱਲ ਜੇਕਰ ਅਸੀਂ ਹਮਾਇਤ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਅਸੀਂ ਖਾਲਿਸਤਾਨ ਦਾ ਵਿਰੋਧ ਨਹੀਂ ਕਰਨਾ। ਉਸ ਤੋਂ ਫਿਰ ਅਗਲਾ ਸਟੈਪ ਜਿਹੜਾ ਹੈਗਾ ਉਦੋਂ ਇਹ ਪਹਿਲਾ ਪੜਾਅ ਮੰਨਿਆ ਜਾਵੇ ਜਦੋਂ ਸਾਰੀ ਦੁਨੀਆ ਵਿੱਚ ਖਾਲਿਸਤਾਨ ਦੇ ਲਈ ਲੋਕਾਂ 'ਚ ਲਾਮਬੰਦੀ ਹੋ ਗਈ। ਫਿਰ ਦੂਸਰਾ ਪੜਾਅ ਆਏਗਾ ਜਦੋਂ ਖਾਲਿਸਤਾਨ ਦੇ ਹਮਾਇਤੀ ਜਿਹੜੇ ਨੇ ਉਹ ਦੁਨੀਆ ਨੂੰ ਦੱਸਣਗੇ, ਜਿਵੇਂ ਮਹਾਤਮਾ ਗਾਂਧੀ ਨੇ, ਲੋਕ ਉਹਨੂੰ ਮਹਾਤਮਾ ਗਾਂਧੀ ਕਹਿੰਦੇ ਆ ਤੇ ਚਲੋ ਆਪਾਂ ਵੀ ਮਹਾਤਮਾ ਗਾਂਧੀ ਕਹਿ ਛੱਡੀ ਦਾ, ਪਰ ਹੈ ਉਹ ਇਕੱਲਾ ਗਾਂਧੀ ਸੀ। ਜਿਹੜਾ ਜਿਹਾ ਕੁਛ ਸਿੱਖਾਂ ਨਾਲ ਤੇ ਸਿੱਖੀ ਨਾਲ ਕਰਕੇ ਗਿਆ ਉਹ ਸਾਡੇ ਸਾਹਮਣੇ ਹੈ। ਤਾਂ ਉਸ ਗਾਂਧੀ ਨੇ ਇੱਕ ਕਿਤਾਬ 'ਚ ਲਿਖਿਆ ਸੀ ਮੇਰੇ ਸੁਪਨੋਂ ਕਾ ਭਾਰਤ, ਵੀ ਮੇਰੇ ਸੁਪਨਿਆਂ ਦਾ ਭਾਰਤ ਇਹੋ ਜਿਹਾ ਹੋ। ਉਹੀ ਚੀਜ਼ ਜਿਹੜੀ ਆ ਇਸ ਵੇਲੇ ਸਾਡੇ ਸਿੱਖ ਜਗਤ ਨੂੰ ਲੋੜ ਆ ਕਿ ਖਾਲਿਸਤਾਨ ਕਿਹੋ ਜਿਹਾ ਹੋਊਗਾ। ਤੇ ਜਦੋਂ ਖਾਲਿਸਤਾਨ ਜਿਹੜਾ ਹੈ ਉਹਦਾ ਏਜੰਡਾ ਲੋਕਾਂ 'ਚ ਲੈ ਕੇ ਜਾਵਾਂਗੇ, ਉਹ ਇੰਨਾ ਚੰਗਾ, ਇੰਨਾ ਵਧੀਆ, ਇੰਨਾ ਲੋਕਾਂ ਦੇ ਪਸੰਦ ਵਾਲਾ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਉਹਦੇ ਵਿੱਚ ਹਰ ਤਰੀਕੇ ਦੇ ਮਨੁੱਖਤਾ ਨੂੰ ਖੁਸ਼ਹਾਲ ਕਰਨ ਦੇ ਲਈ ਕਲਿਆਣਕਾਰੀ ਸਟੇਟ ਸਿਸਟਮ ਜਿਹੜਾ ਹੈ ਉਹ ਸਿਰਜਣ ਦੀ ਗੱਲ ਹੋਏਗੀ, ਜਿਹਦਾ ਰਿਜ਼ਲਟ ਇਹ ਨਿਕਲੇਗਾ ਕਿ ਸਾਰੀ ਦੁਨੀਆ ਕਹੇਗੀ ਜੇ ਇਹੋ ਜਿਹਾ ਮੁਲਕ ਬਣ ਜਾ ਰਿਹਾ ਫਿਰ ਤਾਂ ਬੜੀ ਵਧੀਆ ਗੱਲ ਹੈ। ਫਿਰ ਉਸ ਮੁਲਕ ਦੇ ਲਈ ਅੰਤਰਰਾਸ਼ਟਰੀ ਦਬਾਅ ਜਾਂ ਅੰਤਰਰਾਸ਼ਟਰੀ ਸਥਿਤੀਆਂ ਕਦੇ ਇਹੋ ਜਿਹੀਆਂ ਬਣਦੀਆਂ ਹੁੰਦੀਆਂ ਜਦੋਂ ਮੁਲਕ ਬਣ ਜਾਂਦੇ ਆ। ਬਥੇਰੇ ਮੁਲਕ ਨਿਤ ਨਵੇਂ ਬਣਦੇ ਆ ਜਿਹੜੇ ਵਿਚਾਰੇ ਇਸ ਵਹਿਮ 'ਚ ਨੇ ਕਿ ਨਕਸ਼ਾ ਜੀ ਹੁਣ ਜਿਹੜਾ ਦੁਨੀਆ ਦਾ ਬਣ ਗਿਆ ਤਾਂ ਟੁੱਟਣਾ ਹੀ ਨਹੀਂਗਾ। ਉਹ ਇਹ ਝੂਠੀ ਜੀ ਗੱਲ ਆ। ਵੈਸੇ ਨਕਸ਼ਾ ਜਿਹੜਾ ਹੈਗਾ ਉਹ ਮਨੁੱਖਾਂ ਨੇ ਬਣਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਉਹ ਵਾਹਿਗੁਰੂ ਹੀ ਜਾਣੇ। ਨਿਤ ਨਵੇਂ ਮੁਲਕ ਬਣਦੇ ਆਏ ਨੇ ਤੇ ਬਣਦੇ ਰਹਿਣੇ ਆ। ਇਹ ਕਦੇ ਵੀ ਹੋ ਸਕਦਾ ਕਿ ਨਕਸ਼ਾ ਸਥਿਰ ਹੋ ਗਿਆ ਤੇ ਨਕਸ਼ਾ ਬਦਲ ਨਹੀਂ ਸਕਦਾ। ਨਕਸ਼ਾ ਜਿਹੜਾ ਹੈਗਾ ਉਹ ਬਣਦਾ ਵਿਗੜਦਾ ਰਹਿੰਦਾ, ਕੋਈ ਚੱਕਰ ਨਹੀਂ। ਸਾਡੇ ਸਾਹਮਣੇ ਆ ਜਿਹੜਾ 1947 ਤੋਂ ਬਾਅਦ ਨਕਸ਼ਾ ਬਣਿਆ ਹੋਰ ਸੀ, ਅੰਗਰੇਜ਼ਾਂ ਵੇਲੇ ਹੋਰ ਸੀ, ਤੇ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਜਿਹੜਾ ਸੀਗਾ ਸਾਰਾ ਇੱਕ ਆਜ਼ਾਦ, ਇੱਥੇ 6 ਰਿਆਸਤਾਂ ਕੰਮ ਕਰਦੀਆਂ ਸੀ। ਇੱਕ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਹੇਠ ਸੀ ਜਿਹੜਾ ਸਰਕਾਰ ਇਹ ਖਾਲਸਾ ਇੱਥੇ ਰਾਜ ਕਰਦੇ ਸੀ। ਸੋ ਜਿਹੜਾ ਪੰਜਾਬ ਆ ਇਹਦਾ ਜਾਂ ਭਾਰਤ ਦਾ ਜਿਹੜੇ ਰਿਸ਼ਤੇ ਪਿਛੋਕੜ 'ਚ ਕੀ ਰਹੇ ਨੇ, ਅਸੀਂ ਤਾਂ ਰਹਿਣ ਨੂੰ ਤਿਆਰ ਸੀ ਇਹਦੇ ਨਾਲ। ਅਸੀਂ ਤਾਂ ਇਹੀ ਸੋਚ ਕੇ ਆਏ ਸੀਗੇ ਵੀ ਸਾਤੋਂ ਇਹ ਇਹੋ ਜਿਹਾ ਸਾਡੇ ਨਾਲ ਵਿਹਾਰ ਕਰਨਗੇ ਕਿ ਅਸੀਂ ਗਾਉਂਦੇ ਫਿਰਾਂਗੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਇਹਨਾਂ ਪਿਓ ਦੇ ਪੁੱਤਾਂ ਨੇ 1947 ਤੋਂ ਸਾਡੇ ਉਹ ਜ਼ੁਲਮ ਕੀਤੇ, ਉਹ ਕੁੱਤੇ ਖਾਣੀ ਕੀਤੀ ਸਾਡੇ ਨਾਲ। ਅਸੀਂ ਕਹਿੰਦੇ ਫਿਰਦੇ ਹਾਂ ਸ਼ਰਮਸ਼ੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਗੇ। ਪਰ ਅਸੀਂ ਇੱਕ ਗੱਲ ਕਰਦੇ ਹਾਂ, ਜਦੋਂ ਖਾਲਿਸਤਾਨ ਬਣ ਗਿਆ ਤਾਂ ਖਾਲਿਸਤਾਨ ਦੇ ਵਿੱਚ ਵਸਦਾ ਹੋਇਆ ਜਿਹੜਾ ਦਲਿਤ ਵਾ ਉਹ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਭਾਰਤੀ ਦਲਿਤ ਨਾਲੋਂ ਹਜ਼ਾਰਾਂ ਦਰਜੇ ਵਧੀਆ ਹੋਊਗਾ, ਵਧੀਆ ਜ਼ਿੰਦਗੀ ਜੀਵੇਗਾ। ਜਿਹੜਾ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਵਿੱਚ ਵਸਦਾ ਹੋਇਆ ਮੁਸਲਮਾਨ ਹੋਏਗਾ, ਈਸਾਈ ਹੋਏਗਾ, ਈਵਨ ਕਿ ਪੰਜਾਬ ਦਾ ਜਿਹੜਾ ਖਾਲਿਸਤਾਨ ਦਾ ਹਿੰਦੂ ਵੀ ਹੋਏਗਾ ਨਾ, ਉਹ ਵੀ ਭਾਰਤੀ ਹਿੰਦੂ ਨੂੰ ਇਹੀ ਕਿਹਾ ਕਰੂਗਾ ਤੁਹਾਨੂੰ ਪਤਾ ਹੀ ਨਹੀਂ ਸਿੱਖ ਕੀ ਚੀਜ਼ ਨੇ, ਤੁਹਾਨੂੰ ਸਮਝ ਹੀ ਨਹੀਂ ਸਿੱਖ ਕਿੰਨੇ ਵਧੀਆ ਤੇ ਚੰਗੇ ਲੋਕ ਨੇ। ਉਹ ਜਿਹੜਾ ਭਾਰਤੀ ਹਿੰਦੂ ਹੋਏਗਾ ਉਹ ਹੈਰਾਨ ਹੋਇਆ ਕਰੇਗਾ ਕਿ ਸਾਨੂੰ ਤਾਂ ਇਹੀ ਦੱਸਿਆ ਗਿਆ ਕਿ ਬੜੇ ਜ਼ਾਲਮ ਤੇ ਬੁੱਚੜ ਲੋਕ ਨੇ, ਜਿਵੇਂ ਆ ਪਾਕਿਸਤਾਨ ਬਾਰੇ ਨਿੱਤ ਭਕਾਈ ਮਾਰਦੇ ਆ। ਹੁਣ ਕਰਤਾਰਪੁਰ ਦਾ ਲਾਂਘਾ ਖੁੱਲ ਗਿਆ, ਬਿਪਤਾ ਪਈ ਆ ਭਾਰਤੀ ਹਕੂਮਤੀ ਮਸ਼ੀਨਰੀ ਨੂੰ ਕਿ ਪਿਛਲੇ 60-70 ਸਾਲ ਤੋਂ ਬਕਵਾਸ ਕਰ ਕਰਕੇ ਲੋਕਾਂ ਦੇ ਦਿਮਾਗ 'ਚ ਜਿਹੜੀ ਗੱਲ ਪਾਈ ਆ ਕਿ ਪਾਕਿਸਤਾਨ ਅਤੇ ਮੁਸਲਮਾਨ ਬੜੇ ਮਾੜੇ ਨੇ, ਲੋਕਾਂ ਦਾ ਘਾਣ ਕਰਦੇ ਕਰਾਉਂਦੇ ਨੇ, ਬੰਬ ਧਮਾਕਿਆਂ ਵਾਲੇ ਨੇ, ਵੀ ਇਹ ਤਾਂ ਜਦੋਂ ਉਹਨਾਂ ਨੂੰ ਮਿਲਣ ਗਿਲਣਗੇ ਜੇਕਰ ਭਾਰਤੀ ਲੋਕਾਂ ਦਾ ਜਾਂ ਸਿੱਖ ਜਗਤ ਦਾ ਪਾਕਿਸਤਾਨੀਆਂ ਨਾਲ ਤੇ ਮੁਸਲਮਾਨਾਂ ਨਾਲ ਤਾਲਮੇਲ ਬਣ ਗਿਆ ਤਾਂ ਫਿਰ ਬੜਾ ਔਖਾ ਹੋ ਜੂ ਸਾਡੇ ਲਈ। ਤਾਂ ਪਾਕਿਸਤਾਨ ਨੇ ਵੀ ਉਧਰੋਂ ਬੜੀਆਂ ਪਿਆਰ ਸਤਿਕਾਰ ਵਾਲੀਆਂ ਲਹਿਰਾਂ ਵਗਾਤੀਆਂ, ਇਧਰੋਂ ਸਿੱਖ ਜਗਤ ਤੋਂ ਬੜੀ ਔਖਾ ਇੰਡੀਅਨ ਸਿਸਟਮ ਨੂੰ ਹੁਣ ਪਤਾ ਨਹੀਂ ਕਿੱਦਾਂ ਇਹ ਖਬਰ ਆ ਜਾਵੇ ਵੀ ਕਰਤਾਰਪੁਰ ਲਾਂਘੇ ਰਾਹੀਂ RDX ਭੇਜ ਦਿੱਤੀ ਗਈ ਆ ਜਾਂ ਕੋਈ ਹੋਰ ਇਹੋ ਜਿਹੀ ਕਿਤੇ ਕਰਨਗੇ। ਤੇ ਇਹਦੇ ਨਾਲ ਦੀ ਨਾਲ ਇਹ ਵੀ ਗੱਲ ਆਪਾਂ ਚੇਤੇ ਰੱਖੋ ਕਿ ਆਪਣੇ ਵਿੱਚੋਂ ਪੱਗਾਂ ਦਾੜਿਆਂ ਵਾਲੇ ਕੈਟ ਟਾਊਟ ਜਿਹੜੇ ਨੇ ਉਹਨਾਂ ਨੂੰ ਸਰਗਰਮ ਕਰਕੇ ਕਰਤਾਰਪੁਰ ਦਾ ਲਾਂਘਾ ਬੰਦ ਕਰਵਾਉਣ ਦੀ ਹਰਕਤ ਜਿਹੜੀ ਹੈਗੀ ਆ ਉਹ ਕੀਤੀ ਜਾ ਸਕਦੀ ਹੈ। ਇਵੇਂ ਹੀ ਪਾਕਿਸਤਾਨ ਦੇ ਵਿੱਚ ਉਹਨਾਂ ਬੰਦਿਆਂ ਨੂੰ ਸ਼ਹਿ ਦੇਣੀ, ਉਹਨਾਂ ਨੂੰ ਪੈਸਾ ਧੇਲਾ ਉੱਪਰ ਦਾ ਕਰਨਾ, ਟੇਢੇ ਮੇਢੇ ਢੰਗ ਤਰੀਕਿਆਂ ਨਾਲ
ਜਿਨ੍ਹਾਂ ਦੀਆਂ ਕਰਤੂਤਾਂ ਨਾਲ ਇਸ ਲਾਂਘੇ ਜਾਂ ਮੁਸਲਮਾਨਾਂ ਤੇ ਸਿੱਖਾਂ ਦੇ ਵਿਚਾਲੇ ਜਿਹੜੀ ਤਾਲਮੇਲ ਵੱਧ ਰਿਹਾ, ਇਹਨੂੰ ਸਾਬੋਟੇਜ ਕੀਤਾ ਜਾ ਸਕੇ। ਸੋ ਇਹ ਜਿਹੜੇ ਇਹੋ ਜੀ ਗੰਦੀ ਬਿਰਤੀ ਵਾਲਾ ਹਿੰਦੂਪੁਣਾ ਵਾ, ਇਸ ਨੀਚਤਾ ਭਰੇ ਮਕਾਰੀ ਭਰੇ ਲੋਕਾਂ ਦੇ ਨਾਲ ਕਿਹੜਾ ਜੀ ਬੰਦਾ ਰਹਿਣਾ ਚਾਹੂਗਾ। ਹੁਣ ਦੁਨੀਆ ਭਰ ਚ ਦਾ ਰੌਲਾ ਪਿਆ ਹੋਇਆ ਵੀ ਨਕਲੀ ਫੇਸਬੁੱਕ ਜਾਂ ਦੂਜੇ ਨਿਊਜ਼ ਪੋਰਟਲ ਬਣਾ ਕੇ ਆਸਟ੍ਰੇਲੀਆ, ਯੂਰਪ ਤੇ ਸਾਰੇ ਮੁਲਕਾਂ ਦੇ ਵਿੱਚ ਇਹਨਾਂ ਨੇ ਉੱਥੇ ਗਲਤ ਪ੍ਰਾਪੇਗੰਡਾ ਕਰਨਾ ਸ਼ੁਰੂ ਕੀਤਾ ਹੋਇਆ। ਦੁਨੀਆ ਅੱਜ ਪਿੱਟਣ ਲੱਗੀ ਆ। ਮੈਂ ਕਹਿੰਦਾ ਹੁੰਨਾ ਵੀ ਜਿਹੜੇ ਆ ਵੇਦ ਨੇ ਜਾਂ ਜਿਹੜੇ ਪੁਰਾਣ ਨੇ ਜਾਂ ਰਾਮਾਇਣ ਤੇ ਮਹਾਭਾਰਤ ਆ ਜਾਂ ਹੋਰ ਹਿੰਦੂ ਗ੍ਰੰਥ ਨੇ, ਇਹ ਸਾਰਾ ਕੀ ਕੁਛ ਆ? ਇਹੀ ਕੁਛ ਆ ਜਿਹੜਾ ਕੁਛ ਅੱਜ ਦੁਨੀਆ ਫੜ ਕੇ ਪਿੱਟਦੀ ਆ ਵੀ ਸਾਡੇ ਮੁਲਕ ਦੇ ਵਿੱਚ ਇਹਨਾਂ ਨੇ ਵੈਬਸਾਈਟਾਂ ਬਣਾਈਆਂ ਨੇ। ਇਹ ਸਾਰੇ ਜਿਹੜੇ ਵੇਦ ਨੇ ਜਾਂ ਹੋਰ ਸਾਰੇ ਨੇ ਕੋਈ ਧਾਰਮਿਕ ਗ੍ਰੰਥ ਨਹੀਂ ਹੈਗੇ ਜਿਹੜੇ ਮਨੁੱਖਤਾ ਦਾ ਘਾਣ ਹੋਣ ਦਾ ਹੋਕਾ ਦਿੰਦੇ ਫਿਰਦੇ ਆ। ਢੋਰ ਗਵਾਰ ਸੂਦਰ ਪਸ਼ੂ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਜਿਹੜੇ ਔਰਤ ਉੱਤੇ ਜ਼ੁਲਮ, ਦਲਿਤ ਉੱਤੇ ਜ਼ੁਲਮ, ਸ਼ੂਦਰਾਂ ਉੱਤੇ ਜ਼ੁਲਮ, ਜਿਹੜੇ ਜਾਤ ਵਰਣ ਦੀ ਵੰਡ ਦੀ ਗੱਲ ਕਰਦੇ ਆ, ਮਨੁੱਖਤਾ ਦੀਆਂ ਵੰਡੀਆਂ ਪਾ ਕੇ ਜ਼ੁਲਮਾਂ ਦੀ ਗੱਲ ਕਰਦੇ ਆ, ਇਹੋ ਜਿਹੇ ਗ੍ਰੰਥ ਧਾਰਮਿਕ ਗ੍ਰੰਥ ਕਿਹੜੇ ਹਿਸਾਬ ਨਾਲ ਕਹੇ ਜਾ ਸਕਦੇ ਆ? ਉਹ ਥਾਂ ਵੀ ਧਾਰਮਿਕ ਨਹੀਂ ਹੋ ਸਕਦਾ। ਧਰਮ ਜਿਹੜਾ ਹੈ ਉਹ ਮਨੁੱਖਤਾ ਨੂੰ ਬਰਾਬਰੀ ਦਾ ਨਾਮ ਆ, ਉਹ ਮਨੁੱਖਤਾ ਨੂੰ ਸਕੂਨ ਦੇਣ ਦਾ ਨਾਮ ਆ। ਪਰ ਬੜੀ ਔਖੀ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਲੋਕਾਂ ਨੇ ਇਹੋ ਜਿਹੇ ਪੁੱਠੇ ਸਿੱਧੀਆਂ ਗੱਲਾਂ ਕਰਨ ਵਾਲੇ ਚੀਜ਼ਾਂ ਨੂੰ ਗ੍ਰੰਥ ਕਹਿਤਾ ਧਰਮ ਦੇ। ਇਹ ਧਰਮ ਦੇ ਗ੍ਰੰਥ ਨਹੀਂ ਹੋ ਸਕਦੇ। ਧਰਮ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਆ, ਜਿਹਦੇ ਵਿੱਚੋਂ ਕਿਸੇ ਵੀ ਮਨੁੱਖ ਨੂੰ, ਹਰ ਇੱਕ ਮਨੁੱਖ ਨੂੰ ਚੰਗਾ ਬਣਨ, ਚੰਗਾ ਜਿਉਣ, ਸਹੀ ਤੇ ਸੱਚੀ ਸੁੱਚੀ ਜ਼ਿੰਦਗੀ ਜਿਉਣ ਦਾ ਹੋਕਾ ਜਿਹੜਾ ਹੈਗਾ ਉਹ ਮਿਲਦਾ। ਤੇ ਇਹਨਾਂ ਦੇ ਗ੍ਰੰਥਾਂ ਦੇ ਵਿੱਚ ਕੀ ਆ, ਜੋ ਕੁਝ ਪੜ੍ਹਦੇ ਆ ਜੇਕਰ ਉਹ ਦੱਸਿਆ ਜਾਵੇ ਤਾਂ ਆਪਦੇ ਆਪ ਨੂੰ ਸ਼ਰਮ ਆਉਂਦੀ ਹੈ। ਸਰੋਤੇ ਜਿਹੜੇ ਨੇ, ਸੰਗਤ ਜਿਹੜੀ ਆ, ਉਹ ਉੱਠ ਕੇ ਕਵੇ ਕਿ ਭਾਈ ਸਾਹਿਬ ਬੰਦ ਹੀ ਕਰ ਦਿਓ, ਉਦੋਂ ਪਹਿਲਾਂ ਹੀ ਹਰ ਪ੍ਰਚਾਰਕ ਆਪ ਹੀ ਕਹਿੰਦਾ ਕਿ ਚੁੱਪ ਹੀ ਭਲੀ ਹੈ। ਜੋ ਅਸ਼ਲੀਲਤਾ, ਜੋ ਅਸਭਿਅਕ, ਜੋ ਫੂਹੜਤਾ ਤੇ ਜਿਹੜੀ ਵੀ ਠੱਗੀ ਠੋਰੀ, ਝੂਠ ਤੂਫਾਨ, ਪੁੱਠੀਆਂ ਸਿੱਧੀਆਂ ਗੱਲਾਂ, ਉਹ ਸਾਰੀਆਂ ਸਿਖਾਈਆਂ ਜਾਂਦੀਆਂ ਨੇ। ਉਹਨੂੰ ਕਹਿੰਦੇ ਜੀ ਨੀਤੀ ਹੈ। ਮਨੁੱਖਤਾ ਨੂੰ ਚੰਗਾ ਬਣਨ ਦੀ ਸੇਧ ਦੇਣ ਦੀ ਬਜਾਏ ਇਹ ਗ੍ਰੰਥ ਮਨੁੱਖਤਾ ਨੂੰ ਗੰਦਾ, ਘਟੀਆ ਤੇ ਨੀਚ ਬਣਨ ਦਾ ਹੋਕਾ ਦਿੰਦੇ ਆ। ਕਹਿੰਦੇ ਆ ਜੀ, ਹੁਣ ਜਿਹੜੀ ਬ੍ਰਹਮਾ ਵਾਲੀ ਸਟੋਰੀ ਆ ਵੀ ਧੀ ਉੱਤੇ ਮੋਹਿਤ ਹੋ ਗਿਆ, ਉਹ ਭਾਈ ਗੁਰਦਾਸ ਦੀਆਂ 12 ਚ ਜ਼ਿਕਰ ਆ। ਤੇ ਉੱਪਰੋਂ ਇਹ ਝੂਠ ਬੋਲਣ ਦੇ ਵਿੱਚ ਇੰਨੇ ਮਾਹਿਰ ਨੇ। ਜਿਹੜਾ ਵੇਦਾਂ ਪੁਰਾਣਾਂ ਚ ਜਾਂ ਹੋਰਾਂ ਚ ਝੂਠ ਬੋਲਿਆ ਉਹ ਤਾਂ ਚਲੋ ਪਿਛਲੀ ਗੱਲ ਆ, ਜਿਹੜਾ ਹੁਣ ਬੋਲਿਆ ਬਾਹਰਲੇ ਮੁਲਕਾਂ ਦੇ ਵਿੱਚ, ਇਹਦੇ ਕਰਕੇ ਗੱਲ ਚੇਤੇ ਆ ਗਈ ਕਿ ਇੱਕ ਭਕਾਈ ਹੋਰ ਮਾਰੀ ਹੋਈ ਆ ਇਹਨਾਂ ਨੇ। ਉਹ ਕੱਲ ਵੀ ਇੱਕ ਇੱਥੇ ਅੰਮ੍ਰਿਤਸਰ ਸਮਾਗਮ ਸੀ, ਅਮਨਦੀਪ ਸੰਧੂ ਨਾਂ ਦੇ ਇੱਕ ਲਿਖਾਰੀ ਦੀ ਕਿਤਾਬ ਪੰਜਾਬ ਦੇ ਬਾਰੇ ਆਈ ਆ, ਫਾਲਟ ਲਾਈਨਸ ਜਿਹੜੀਆਂ ਹੈਗੀਆਂ ਉਹ ਲੱਭਣ ਦੇ ਲਈ ਕਿ ਪੰਜਾਬ ਦੇ ਵਿੱਚ ਕੀ ਪ੍ਰੋਬਲਮਸ ਕਿਵੇਂ ਨੇ। ਬੜੀ ਚੰਗੀ ਚਰਚਾ ਸੀ ਉਹਦੇ ਤੇ ਹੋ ਰਹੀ। ਜਾਣ ਦਾ ਸਬੱਬ ਬਣਿਆ ਇੱਥੇ ਅੰਮ੍ਰਿਤਸਰ ਮਾਝਾ ਹਾਊਸ ਦੇ ਵਿੱਚ ਸਮਾਗਮ ਸੀ, ਉੱਥੇ ਬੜੀ ਚੰਗੀ ਚਰਚਾ ਚੱਲ ਰਹੀ ਸੀ। ਔਰ ਪਹਿਲੀ ਵਾਰ ਮਨ ਨੂੰ ਬੜੀ ਤਸੱਲੀ ਹੋਈ ਕਿ ਜਿਹੜਾ ਪੇਨ, ਜਿਹੜਾ ਦਰਦ ਅਸੀਂ ਚੱਕੀ ਫਿਰਦੇ ਆ, ਉਹ ਬਹੁਤ ਵੱਡੇ ਪੱਧਰ ਤੇ ਅੱਜ ਦੇ ਸਮਾਜ ਦੇ ਸਿੱਖ ਭਾਈਚਾਰੇ ਨੇ ਫੀਲ ਕਰਨਾ ਸ਼ੁਰੂ ਕੀਤਾ ਹੋਇਆ। ਬੇਸ਼ੱਕ ਦਾੜੀਆਂ ਕੱਟੀਆਂ ਹੋਈਆਂ ਸੀ, ਪੱਗਾਂ ਬੰਨੀਆਂ ਹੋਈਆਂ ਸੀ, ਬੇਸ਼ੱਕ ਮਰਿਆਦਾ ਚ ਪੱਕੇ ਨਹੀਂ ਸੀ ਉਹ ਲੋਕ, ਬੜੀਆਂ ਉਹਨਾਂ ਚ ਕਮੀਆਂ ਹੋਣਗੀਆਂ, ਪਰ ਉਹ ਸਾਰੇ ਦੇ ਸਾਰੇ ਉਸ ਸਭਾ ਦੇ ਵਿੱਚ ਜਿਹੜਾ 100 ਦੇ 200 ਬੰਦਾ ਇਕੱਠਾ ਹੋਇਆ ਸੀ ਗੈਦਰਿੰਗ ਦੇ ਵਿੱਚ, ਉਹ ਸਾਰੇ ਦੇ ਸਾਰੇ ਇਸ ਗੱਲ ਤੇ ਸਹਿਮਤ ਸੀ ਕਿ ਸਿੱਖਾਂ ਨੂੰ ਘੇਰਿਆ ਤੇ ਮਾਰਿਆ ਜਾ ਰਿਹਾ। ਪੰਜਾਬ ਦਾ ਆਇਡੈਂਟੀਟੀ ਕ੍ਰਾਈਸਿਸ, ਪੰਜਾਬ ਨੂੰ ਘਸਿਆਰਾ ਬਣਾਇਆ ਜਾ ਰਿਹਾ, ਪੰਜਾਬ ਦੇ ਪਾਣੀ, ਬਿਜਲੀ ਤੇ ਹੋਰ ਕੁਦਰਤੀ ਸੋਮੇ ਜਿਹੜੇ ਉਹ ਲੁੱਟੇ ਜਾ ਰਹੇ ਨੇ। ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਉੱਥੇ ਕਰ ਕਰਾ ਰਹੇ ਸੀ ਤਾਂ ਉਸ ਸਮੇਂ ਇੱਕ ਜਿਹੜਾ RSS ਟਾਈਪ ਬੰਦਾ ਸੀ ਉਹ ਉੱਥੇ ਬੈਠਾ ਸੀ। ਉਹਨੇ ਆਪਦੀ ਕਹਾਣੀ ਸ਼ੁਰੂ ਕਰ ਲਈ। ਕਹਿੰਦਾ ਜੀ ਤੁਸੀਂ ਅੰਮ੍ਰਿਤਸਰ ਦੀ ਦਾਸਤਾਨ ਜਿਹੜੀ ਆ ਉਹ ਚੌਥੇ ਪਾਤਸ਼ਾਹ ਤੋਂ, ਗੁਰੂ ਰਾਮਦਾਸ ਜੀ ਤੋਂ ਕਿਉਂ ਸ਼ੁਰੂ ਕਰਦੇ? ਚੌਥੇ ਪਾਤਸ਼ਾਹ ਤੋਂ ਪਹਿਲਾਂ 5500 ਸਾਲ ਕਹਿੰਦਾ ਪਹਿਲਾਂ ਦੀ ਗੱਲ ਆ। ਇੱਥੇ ਰਾਮਚੰਦਰ ਆਇਆ ਤੇ ਸੀਤਾ ਮਾਤਾ ਆਈ, ਲਵ ਕੁਸ਼ ਆਏ, ਇੱਥੇ ਅਮਰ ਦਾ ਘੜਾ ਦੱਬਿਆ, ਪਤਾ ਨਹੀਂ ਉਹਨੇ ਕੀ ਕੁਛ ਕਿਹਾ। ਫਿਰ ਕਹਿੰਦਾ ਜਿੱਥੇ ਪਤਾ ਨਹੀਂ ਕਿੰਨੇ ਫਿਰਕੇ ਗੁਰੂ ਰਾਮਦਾਸ ਜੀ ਨੇ ਲਿਆਂਦੇ ਸੀ। ਹੁਣ ਇਹ ਗੱਲ ਹੈ ਤਾਂ ਸੱਚੀ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਅੱਡ ਅੱਡ ਕਸਬਾਂ ਵਾਲੇ ਜਿਹੜੇ ਇੱਥੇ ਲੋਕ ਲਿਆ ਕੇ ਵਸਾਏ ਸੀ, ਪਰ ਉਹਨੇ ਸਾਰੀ ਦੀ ਸਾਰੀ ਵਿਆਖਿਆ ਰਲਾ ਕੇ ਸੱਚ ਤੇ ਝੂਠ ਨਾਲ ਇਉਂ ਸਾਬਤ ਕਰਤਾ
ਕਿ ਸਿੱਖੋ ਜਿੰਨੇ ਤੁਸੀਂ ਇੱਥੇ ਬੈਠੇ ਹੋ ਨਾ ਪੱਗਾਂ ਦਾੜ੍ਹਾਂ ਵਾਲੇ, ਤੁਹਾਨੂੰ ਤਾਂ ਅਕਲ ਨਹੀਂ ਤੇ ਮੈਨੂੰ ਲਾਲਾ ਜੀ ਨੂੰ ਮੈਨੂੰ ਵੱਧ ਅਕਲ ਵਾ, ਤੇ ਤੁਸੀਂ ਤਾਂ ਸਾਰੇ ਐਵੇਂ ਤੁਰੇ ਫਿਰਦੇ ਹੋ। ਜਿਹੜਾ ਅੰਮ੍ਰਿਤਸਰ ਵਾ ਇਹ ਤਾਂ ਸਾਡਾ ਹੀ ਰਾਮਚੰਦਰ ਦਾ ਲਵ ਕੁਸ਼ ਵੇਲੇ ਦਾ ਦੱਬਿਆ ਹੋਇਆ ਅੰਮ੍ਰਿਤ ਵਾਲਾ ਘੜਾ ਸੀ, ਇੱਥੇ ਅੰਮ੍ਰਿਤਸਰ ਤਾਂ ਬਣਿਆ। ਹੁਣ ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ ਇਹ ਜਿਹੜੇ ਲੋਕ ਨੇ, ਇਹਨਾਂ ਦਾ ਇਲਾਜ ਕੀ ਆ? ਇਲਾਜ ਖਾਲਿਸਤਾਨ ਆ। ਉਦੋਂ ਹੀ ਹਟਣਗੇ ਇਹ, ਤੇ ਉਦੋਂ ਫਿਰ ਪਰਾਂ ਬੈਠ ਕੇ ਜੋ ਮਰਜ਼ੀ ਚੀਜ਼ ਚਪਾੜਾ ਜਾਂ ਕਰੀ ਜਾਣ, ਦਿੱਲੀ ਵਾਲੇ ਪਾਸੇ ਨਾਗਪੁਰ ਵਾਲੇ ਪਾਸੇ ਟੱਪੀ ਜਾਣ ਆਪਦਾ ਵੀ ਉੱਥੇ ਜਾਈ ਅੰਮ੍ਰਿਤਸਰ ਚ ਆਹ ਵਾ ਤੇ ਉਹ ਆ। ਪਰ ਇਹਨਾਂ ਦੀ ਇਹ ਜਿਹੜੀ ਭਕਾਈ ਆ ਇਹ ਸਾਨੂੰ ਚੇਤੇ ਕਰਾਉਂਦੀ ਆ ਕਿ ਬਾਬਰੀ ਮਸਜਿਦ ਬਾਰੇ ਵੀ ਇਹਨਾਂ ਨੇ ਇਹੋ ਜਿਹਾ ਹੀ ਕਮਲ ਕੁੱਟਿਆ ਸੀ ਪਹਿਲਾਂ। ਤੇ ਉਹ ਮੁਸਲਮਾਨ ਭਾਈ ਜਿਹੜੇ ਪਹਿਲੇ ਦਿਨ ਇਹ ਸੁਣਨ ਲੱਗੇ ਹੋਣੇ ਆ ਗੱਲ, ਉਹਨਾਂ ਨੇ ਮੰਨਿਆ ਨਹੀਂ ਹੋਣਾ। ਉਹ ਕਹਿੰਦੇ ਹੋਣੇ ਐ ਥੋੜੀ ਹੋ ਸਕਦਾ ਹੈਗਾ ਕਿ ਕੱਲ ਨੂੰ ਇੱਥੇ ਰਾਮ ਮੰਦਿਰ ਬਣਾ ਦੇਣਗੇ, ਪਰ ਅਗਲੇ ਬਣਾ ਗਏ, ਹੁਣ ਬਣਾਉਣਗੇ। ਇਹੀ ਕਤਿੱਤ ਇਹਨਾਂ ਨੇ ਸਿੱਖਾਂ ਨਾਲ ਖੇਡਣੀ। ਤੇ ਸਾਡੇ ਬਹੁਤ ਸਾਰੇ ਪ੍ਰਚਾਰਕ, ਬਹੁਤ ਸਾਰੇ ਕਥਾਕਾਰ ਸਾਡੇ ਵਰਗਿਆਂ ਨੂੰ ਝਈਆਂ ਲੈ ਲੈ ਪੈਂਦੇ ਆ ਵੀ ਭਾਈ ਤੁਸੀਂ ਇਹ ਗੱਲਾਂ ਕਿਉਂ ਕਹਿੰਦੇ ਹੋ ਕਿ ਸਿੱਖ ਲਵ ਕੁਸ਼ ਦੀ ਔਲਾਦ ਨਹੀਂ ਹੈਗੇ। ਕਹਿੰਦੇ ਜਿਹਦਾ ਹੈਗੇ ਆ ਜਿਹਦਾ ਕੁਸ਼ ਦੀ ਔਲਾਦ। ਤੋ ਜਿਹੜੇ ਲੋਕ ਇਹੋ ਜਿਹੇ ਚੱਕਰਾਂ 'ਚ ਫਸੇ ਹੋਏ ਨੇ ਕਿ ਸਿੱਖ ਲਵ ਕੁਸ਼ ਦੀ ਔਲਾਦ ਨੇ, ਰਾਮਚੰਦਰ ਨੇ ਤੇ ਲਵ ਕੁਸ਼ ਨੇ ਲੜਾਈ ਕੀਤੀ ਇੱਥੇ ਅੰਮ੍ਰਿਤ ਦਾ ਘੜਾ ਦਾ ਬਤਾ, ਜਿਹੜੇ ਇਹਨਾਂ ਚੱਕਰਾਂ 'ਚ ਪਏ ਹੋਏ ਨੇ ਉਹ ਫਿਰ ਅਸਲ ਵਿੱਚ ਹਿੰਦੂ ਦੇ ਏਜੰਡੇ ਦੇ ਵਿੱਚ ਸੂਤ ਬਹਿੰਦੇ ਆ। ਹਿੰਦੂ ਦਾ ਏਜੰਡਾ ਜਿਹੜਾ ਸਿੱਖਾਂ ਨੂੰ ਹਿੰਦੂ ਸਾਬਤ ਕਰਕੇ ਘੇਰ ਕੇ ਮਾਰਨ ਦਾ ਹੈ, ਉਹਦੇ ਵਿੱਚ ਇਹ ਪ੍ਰਚਾਰ, ਇਹ ਗ੍ਰੰਥ ਸੂਤ ਬਹਿੰਦੇ ਆ। ਇਹੋ ਜਿਹੇ ਗ੍ਰੰਥ, ਇਹੋ ਜਿਹੇ ਪ੍ਰਚਾਰ, ਇਹੋ ਜਿਹੇ ਪ੍ਰਚਾਰਕ ਜਿਹੜੇ RSS ਦੇ ਏਜੰਡੇ ਨੂੰ ਪੂਰਾ ਲੈ ਕੇ ਅੱਗੇ ਕਰਨਾ ਕਰਾਉਣਾ ਚਾਹੁੰਦੇ ਆ, ਉਹਨਾਂ ਨੂੰ ਪੂਰੀ ਖੁੱਲ੍ਹ ਵਾ ਕੇ ਦੱਬ ਕੇ ਕਿਹਾ ਕਰਨ ਜਿਹੜਾ ਕੁਛ ਉਹ ਕਹਿੰਦੇ ਆ। ਅਸੀਂ ਉਹਨਾਂ ਨੂੰ ਰੋਕਦੇ ਨਹੀਂ, ਪਰ ਸਾਡੇ ਗਲ 'ਚ ਰੱਸਾ ਪਾ ਕੇ ਸਾਤੋਂ ਨਾ ਇਸ ਚੀਜ਼ ਨੂੰ ਮੱਥਾ ਟਿਕਾਉਣ। ਅਸੀਂ ਇਸ ਗੱਲ ਦੇ ਨਾਲ ਕਦੇ ਸਹਿਮਤ ਨਹੀਂ ਹੋ ਸਕਦੇ ਕਿ ਸਿੱਖ ਲਵ ਕੁਸ਼ ਦੀ ਔਲਾਦ ਆ, ਜਾਂ ਜਿਹੜਾ ਅੰਮ੍ਰਿਤਸਰ ਵਾ ਇੱਥੇ ਕੋਈ ਲਵ ਕੁਸ਼ ਨੇ ਘੜਾ ਘੁੜਾ ਦੱਬਿਆ ਸੀ। ਇਹ ਸਾਡੇ ਸਿੱਖ ਫਲਸਫੇ ਦਾ, ਸਿੱਖ ਧਰਮ ਦਾ ਕੇਂਦਰ ਆ। ਇਹ ਸਿੱਖੀ ਦੀ ਜੜ ਵਾ। ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇੱਥੋਂ ਇਹ ਚੀਜ਼ ਸਾਨੂੰ ਸਾਰੀ ਹਾਸਲ ਹੋਈ ਆ। ਸਿੱਖਾਂ ਦੇ ਗੁਰੂ ਸਾਹਿਬਾਨ ਨੂੰ ਜਾਂ ਸਿੱਖਾਂ ਦੇ ਨਾਇਕ ਆ ਜਿਹੜੇ, ਉਹਨਾਂ ਨੂੰ ਜਾਂ ਸਾਹਿਬਜ਼ਾਦਿਆਂ ਨੂੰ ਜਾਂ ਕਿਸੇ ਹੋਰ ਸ਼ਖਸੀਅਤ ਨੂੰ ਕਿਸੇ ਬ੍ਰਾਹਮਣਵਾਦੀ ਹਿੰਦੂ ਤਵੀ ਨਾਇਕ ਦੇ ਨਾਲ ਮੇਲਣਾ ਕਿ ਫਲਾਨਾ ਜੀ ਫਲਾਣੇ ਦਾ ਅਵਤਾਰ ਸੀ, ਧੰਨਾ ਜੱਟ ਫਲਾਣੇ ਦਾ ਅਵਤਾਰ ਸੀ ਤੇ ਵਾਲਮੀਕ ਫਲਾਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦਾ ਸਾਡੇ ਲਈ ਕੋਈ ਅਰਥ ਨਹੀਂ। ਅਸੀਂ ਇਹਨੂੰ ਹਿੰਦੂ ਤਵੀ ਹਮਲਾ ਮੰਨ ਸਕਦੇ ਹਾਂ। ਤੇ ਜਿਹੜਾ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਉਹ ਜਾਣੇ ਅਣਜਾਣੇ ਦੁਸ਼ਮਣ ਦਾ ਏਜੰਡਾ ਲੈ ਕੇ ਅੱਗੇ ਵਧ ਰਿਹਾ। ਸੋ ਇਹੋ ਜਿਹੀਆਂ ਗੱਲਾਂ ਜਦੋਂ ਉਸ ਸੱਜਣ ਨੇ ਭਰੀ ਸਭਾ ਦੇ ਵਿੱਚ ਕਹੀਆਂ ਤਾਂ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਸੀ ਆ ਪ੍ਰਤੀਕਿਰਿਆ ਦੇਣ ਦਾ, ਟਿੱਪਣੀ ਦੇਣ ਦਾ ਮੌਕਾ ਹਾਸਲ ਹੋਇਆ। ਤੇ ਮੈਂ ਉੱਥੇ ਇਹੀ ਗੱਲ ਕਹੀ ਸੀ ਕਿ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਸਿੱਖਾਂ ਨੂੰ, ਸਾਡੇ ਧਰਮ ਨੂੰ, ਸਾਡੇ ਧਰਮ ਦਾ ਸਾਨੂੰ ਨਹੀਂ ਪਤਾ, ਸਾਡੇ ਇਤਿਹਾਸ ਦਾ, ਤੇ ਆ ਪਤਾ ਨਹੀਂ ਕੋਈ ਕਿੱਥੋਂ ਆ ਜਾਂਦਾ, ਕੋਈ ਕਿੱਥੋਂ ਆ ਜਾਂਦਾ, ਜਿਹੜਾ ਨਾ ਸਿੱਖ ਆ ਨਾ ਸਾਡੇ ਧਰਮ ਦੇ ਕੋਲ ਦੀ ਲੰਘਦਾ। ਉਲਟਾ ਅਸੀਂ ਜਾਣਦੇ ਹਾਂ ਕਿ ਸਾਡੇ ਧਰਮ ਦਾ ਦੁਸ਼ਮਣ ਆ ਇਹ, ਕਿਉਂਕਿ ਬਾਬੇ ਨਾਨਕ ਦੇ ਵੇਲੇ ਤੋਂ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ, ਜਦੋਂ ਜਨੇਊ ਦਾ ਪੰਗਾ ਪਿਆ ਉਸ ਦਿਨ ਤੋਂ ਹੀ ਜਿਹੜੇ ਲੋਕ ਸਾਡੇ ਧਰਮ ਦੇ ਦੁਸ਼ਮਣ ਨੇ ਤੇ ਜਿਨ੍ਹਾਂ ਬਾਰੇ ਸਾਨੂੰ ਕਲਗੀਧਰ ਸ਼ਹਿਨशाह ਨੇ ਠੋਕ ਵਜਾ ਕੇ ਕਿਹਾ ਵੀ ਭਾਈ ਇਹਨਾਂ ਤੋਂ ਵਿਪਰਨਵਾਦੀਆਂ ਤੋਂ, ਬ੍ਰਾਹਮਣਵਾਦੀਆਂ ਤੋਂ ਬਚ ਕੇ ਰਹੋ, ਤੇ ਜੇ ਤੁਸੀਂ ਇਹਨਾਂ ਦੇ ਗਧੀ ਗੇੜ 'ਚ ਪਏ ਤਾਂ ਮੈਂ ਤੁਹਾਡੀ ਸ਼ਕਲ ਨਹੀਂ ਦੇਖਣੀ। ਹੁਣ ਜਿਸ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਮੱਤ ਦਿੱਤੀ, ਅਸੀਂ ਉਹਨਾਂ ਦੀ ਨਾ ਮੰਨੀਏ, ਇਹਨਾਂ ਦੀ ਮੰਨੀਏ ਜਿਹੜੇ ਉੱਠ ਕੇ ਸਾਨੂੰ ਕਹਿੰਦੇ ਨੇ ਤੁਸੀਂ ਤਾਂ ਹਿੰਦੂਆਂ 'ਚੋਂ ਨਿਕਲੇ ਹੋਏ ਹੋ। ਸੋ ਇਹ ਜਿਹੜੀ ਗੱਲ ਜਦੋਂ ਉੱਥੇ ਠੋਕ ਵਜਾ ਕੇ ਗੱਲਾਂ ਬਾਤਾਂ ਕੀਤੀਆਂ ਤਾਂ ਸਾਰੇ ਦੇ ਸਾਰੇ ਜਿੰਨੇ ਉੱਥੇ ਬਾਹਲੇ ਬੰਦੇ, 99% ਬੰਦੇ ਜਿਹੜੇ ਸੀ ਬੇਅਮਰਤੀਏ, ਪਤਤ, ਘੋਣ ਮੋਨ, ਦਾੜੀਆਂ ਕੱਟਣ ਵਾਲੇ ਤੇ ਉਸ ਤਰ੍ਹਾਂ ਦੇ ਸੀ ਜਿਨ੍ਹਾਂ ਨੂੰ ਆਪਾਂ ਬਾਹਲੇ ਵਧੀਆ ਬੰਦੇ ਨਹੀਂ ਮੰਨ ਸਕਦੇ, ਜਾਂ ਉਹਨਾਂ ਨੂੰ ਕਵਾਂਗੇ ਕਿ ਇਹ ਤਾਂ ਜੀ ਸਭ ਤਰ੍ਹਾਂ ਦੇ ਐਬ ਕਰਦੇ ਹੋਣਗੇ। ਪਰ ਉਹਨਾਂ ਦੇ ਅੰਦਰ ਅੱਜ ਵੀ ਸਿੱਖੀ ਦਾ ਦਰਦ, ਸਿੱਖੀ ਦੀ ਪੇਨ, ਜਿਹੜੀ ਕਿ ਕਈ ਵਾਰ ਅਸੀਂ ਦੇਖਦੇ ਹਾਂ ਉੱਪਰ ਦੀ ਗਾਤਰੇ ਕਿਰਪਾਨਾਂ ਵਾਲੇ ਸਾਨੂੰ ਘੇਰ ਕੇ ਬਹਿ ਜਾਂਦੇ ਆ, ਕਿਹੜੀਆਂ ਜੀ ਗੱਲਾਂ ਕਰਦੇ ਹੋ ਖਾਲਿਸਤਾਨ ਦੀਆਂ, ਹਿੰਦੂ ਤੋਂ ਕੋਈ ਖਤਰਾ ਹੀ ਨਹੀਂ ਜੀ, ਹਿੰਦੂ ਤਾਂ ਆਪਣਾ ਭਰਾ ਆ, ਹਿੰਦੂ ਤਾਂ ਲਵ ਕੁਸ਼ ਦੇ ਨਾਲ ਆਪਾਂ ਨੂੰ ਮੇਲਦੇ। ਤਾਂ ਇਹ ਜਿਹੜੀਆਂ ਕਰਤੂਤਾਂ ਕਰਨ ਵਾਲੇ ਇਹੋ ਜਿਹੇ ਬੇਅਮਰਤੀਏ ਅੰਮ੍ਰਿਤਧਾਰੀ ਸਿੱਖਾਂ ਨੇ, ਉਹਨਾਂ ਨਾਲੋਂ ਉਹ ਬੰਦੇ ਪਤਤ ਸੀ ਭਾਵੇਂ, ਪਰ ਸਾਰਿਆਂ ਨੇ ਐਂਡੋਰਸ ਕੀਤੀ ਗੱਲ, ਸਾਰਿਆਂ ਨੇ ਸਾਡੇ ਨਾਲ ਸਾਥ ਦਿੱਤਾ ਕਿ ਬਿਲਕੁਲ ਇਸ ਗੱਲ ਦੀ ਤੁਸੀਂ ਜਿਹੜੀ ਗੱਲ ਕੀਤੀ ਆ, ਅਸੀਂ ਇਸ ਗੱਲ ਨੂੰ ਸਹੀ ਮੰਨਦੇ ਹਾਂ, ਅਸੀਂ ਇਸ ਜਿਹੜੀ ਇਹਨੇ ਗੱਲ ਆਖੀ ਆ ਭਾਈ ਨੇ ਇਹਦੇ ਨਾਲ ਸਹਿਮਤ ਨਹੀਂ। ਉਹ ਬੰਦਾ ਵੀ ਬਾਅਦ ਚ ਕਾਇਲ ਹੋ ਕੇ ਅਸੀਂ ਠਾਲਿਆ ਉੱਥੋਂ। ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਮੋਟੇ ਤੌਰ ਤੇ ਇਹ ਹੈਗੀ ਆ ਕਿ ਇੱਕ ਬੜਾ ਵੱਡਾ ਕੂੜ ਪ੍ਰਚਾਰ ਕਰਨ ਦੇ ਲਈ
ਪਹਿਲਾਂ ਲਿਖਤਾਂ ਲਿਖਾਈਆਂ ਗਈਆਂ, ਹੁਣ ਉਹਨਾਂ ਲਿਖਤਾਂ ਦੇ ਆਧਾਰ ਦੇ ਉੱਤੇ ਡਰਾਮਾ ਸ਼ੁਰੂ ਕਰ ਦਿੱਤਾ ਹੋਇਆ ਕਿ ਜਿੱਥੇ ਵੀ 5 ਬੰਦੇ ਮਿਲਣਗੇ, 50 ਬੰਦੇ ਮਿਲਣ ਸਿੱਖਾਂ ਦੇ, ਉੱਥੇ ਜਾ ਕੇ ਤੁਸੀਂ ਇਹ ਗੰਦ ਪਾਓ ਤੇ ਕੋਈ ਨਾ ਕੋਈ ਸਿੱਖ ਜਿਹੜਾ ਹੈਗਾ ਇਸ ਟ੍ਰੈਪ 'ਚ ਫਸੂ। ਫਿਰ ਉਹ ਵੀ ਕਹਿੰਦਾ ਫਿਰੂਗਾ ਵੀ ਸਿੱਖ ਤਾਂ ਜਿਹੜੇ ਨੇ ਉਹ ਲਵ ਕੁਸ਼ ਦੀ ਔਲਾਦ ਨੇ, ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ ਆ ਤੇ ਇੱਥੇ ਜੀ ਜਿਹੜੇ ਅੰਮ੍ਰਿਤ ਦਾ ਘੜਾ ਲਵ ਕੁਸ਼ ਵੇਲੇ ਦੱਬਿਆ ਗਿਆ ਸੀ। ਇਦਾਂ ਦੀਆਂ ਜਿਹੜੀਆਂ ਕਤਿੱਤਾਂ ਨੇਗੀਆਂ, ਇਹਨਾਂ ਦਾ ਜਵਾਬ ਸਿਰਫ ਤੇ ਸਿਰਫ ਖਾਲਿਸਤਾਨ ਆ। ਮੈਂ ਇਸ ਗੱਲ ਦੀ ਗਰੰਟੀ ਦਿੰਦਾ, ਲਿਖਤੀ ਤੌਰ ਤੇ ਦੇਣ ਨੂੰ ਤਿਆਰ ਹਾਂ ਕਿ 50% ਸਾਡੀਆਂ ਸਮੱਸਿਆਵਾਂ ਉਦੋਂ ਹੀ ਹੱਲ ਹੋ ਜਾਣੀਆਂ ਜਦੋਂ ਖਾਲਿਸਤਾਨ ਬਣ ਗਏ। ਸੋ ਬਾਕੀ ਸਾਰੀਆਂ ਗੁੰਝਲਤਾਈਆਂ ਵਿੱਚ ਫਸ ਕੇ ਆਪਦੀ એનર્ਜੀ ਵੇਸਟ ਕਰਨ ਦੀ ਬਜਾਏ ਕਿ ਆ ਜੀ ਸੰਪਰਦਾਈ ਆ ਜੀ ਫਲਾਨੀ ਗੱਲ ਹੋ ਗਈ, ਆ ਜੀ ਮਿਸ਼ਨਰੀ ਹੋ ਗਿਆ, ਇਹਨਾਂ ਸਾਰੇ ਚੱਕਰਵੀਆਂ ਦੇ ਵਿੱਚੋਂ ਕੌਮ ਨਿਕਲੇ। ਸਪਸ਼ਟ ਤੌਰ ਤੇ ਇੱਕੋ ਗੱਲ ਤੇ ਆਵੇ ਕਿ ਆਪਾਂ ਆਪਦੀ ਕੌਮ ਦੀ ਆਜ਼ਾਦੀ ਚਾਹੁੰਦੇ ਆ। ਤੇ ਅੱਜ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜਾ ਨੋਰਮਸ, ਜਿਹੜੇ ਲਾ ਜਾਂ ਜਿਸ ਨਿਯਮ ਦੇ ਤਹਿਤ ਲੋਕ ਜਿਹੜੇ ਕਹਿੰਦੇ ਆ ਕਿ ਅਸੀਂ ਤੁਹਾਡੇ ਖਾਲਿਸਤਾਨ ਦੇ ਏਜੰਡੇ ਦੀ ਹਮਾਇਤ ਕਰਨ ਨੂੰ ਤਿਆਰ ਹਾਂ, ਪਰ ਤੁਸੀਂ ਆਹ ਗੱਲਾਂ ਨਾ ਕਰਿਓ, ਤਾਂ ਅਸੀਂ ਉਹਨਾਂ ਸਾਰੇ ਨਿਯਮਾਂ ਨੂੰ ਮੰਨਣ ਲਈ ਪਾਬੰਦ ਹੋ ਜਾਾਂਗੇ। ਕੋਈ ਚੱਕਰ ਨਹੀਂ, ਪਰ ਸਾਨੂੰ ਸਾਡਾ ਮੁਲਕ ਚਾਹੀਦਾ। ਇੱਕ ਵਾਰ ਕਹਿੰਦੇ ਗੋਲਮੇਜ ਕਾਨਫਰੰਸ ਦੇ ਵਿੱਚ ਮਿਸਟਰ ਜਨਾਹ ਨੂੰ ਗਾਂਧੀ ਕਹਿਣ ਲੱਗਿਆ ਕਿ ਜੀ ਪਾਕਿਸਤਾਨ ਤਾਂ ਛੋਟਾ ਜਿਹਾ ਹੋਊਗਾ, ਤਾਂ ਮਿਸਟਰ ਜਨਾਹ ਨੇ ਆਪਦੇ ਕੋਟ ਦੇ ਜੇਬ ਦੇ ਵਿੱਚੋਂ ਆਪਦਾ ਰੁਮਾਲ ਕੱਢਿਆ, ਜਿਹੜਾ ਹੈਂਕੀ ਸੀਗਾ, ਉਹ ਰੁਮਾਲ ਟੇਬਲ ਤੇ ਵਸਾ ਕੇ ਗਾਂਧੀ ਨੂੰ ਕਹਿੰਦਾ ਜੀ ਐਡਾ ਕੁ ਹੋਊਗਾ, ਕਹਿੰਦਾ ਇਹਦੇ ਨਾਲੋਂ ਤਾਂ ਵੱਡਾ ਹੋਊਗਾ। ਕਹਿੰਦਾ ਬਸ ਮੈਨੂੰ ਮੇਰਾ ਮੁਲਕ ਚਾਹੀਦਾ ਜਿੱਥੇ ਮੇਰੀ ਕੌਮ ਆਪਦੇ ਫੈਸਲੇ ਆਪ ਕਰ ਸਕੇ। ਅੱਜ ਚੰਗਾ ਚਾਹੇ ਮਾੜਾ ਆਪਦਾ ਮੁਲਕ ਲਈ ਬੈਠੇ ਆ। ਇੱਥੇ ਸਾਡਾ ਹਾਲ ਕੀ ਆ? ਜਦੋਂ ਨਾਦਰ ਸ਼ਾਹ ਆਇਆ, ਦਿੱਲੀ ਫਤਿਹ ਕਰ ਲਈ ਤਾਂ ਉੱਥੋਂ ਦੇ ਰਿਵਾਜ ਅਨੁਸਾਰ ਸ਼ਹਿਰ ਦਾ ਉਹਨੂੰ ਗੇੜਾ ਸ਼ਾਹੀ ਸਵਾਰੀ ਦੇ ਉੱਤੇ ਬਿਠਾ ਕੇ ਪਾਲਕੀ ਸਜਾਈ ਗਈ। ਹਾਥੀ ਜਿਹੜਾ ਸੀਗਾ ਉਹਦੇ ਵਿੱਚ ਉਹਨੂੰ ਕਹਿੰਦੇ ਆ ਜਾ ਚੜ ਜਾ ਬਈ। ਸਾਰੀਆਂ ਕਾਰਵਾਈਆਂ ਮੁਕੰਮਲ ਹੋ ਗਈਆਂ, ਘੋੜੇ ਬਾਜੇ ਸਾਰਾ ਕੁਝ ਤਿਆਰ ਬਰ ਤਿਆਰ। ਜਦੋਂ ਨਾਦਰ ਸ਼ਾਹ ਵਿੱਚ ਬਹਿ ਗਿਆ ਉਹਦੇ ਉੱਤੇ ਹੌਦੇ ਦੇ ਚੜ ਕੇ, ਤੇ ਹੌਦੀ ਦੇ ਵਿੱਚ ਬੈਠਾ ਉੱਤੇ ਉਹ ਥੱਲੇ ਨੂੰ ਦੇਖਦਾ ਆਲੇ ਦੁਆਲੇ ਨੂੰ, ਤੇ ਉਹ ਜਦੋਂ ਸਾਰੀ ਕੰਪਲੀਟ ਹੋ ਗਈ ਕਹਿੰਦਾ ਲਿਆਓ ਮੈਨੂੰ ਇਹਦੀਆਂ ਵਾਗਾਂ ਫੜਾਓ। ਉਹ ਕਹਿੰਦਾ ਜੀ ਤੁਸੀਂ ਥੋੜੀ ਚਲਾਉਣਾ ਹਾਥੀ ਨੂੰ ਤਾਂ ਉਹ ਮੁਹਾਵਤ ਚਲਾਊਗਾ, ਉਹ ਜਿਹੜਾ ਮੂਹਰੇ ਬੈਠਾ ਨਾ ਉਹ ਚਲਾਊਗਾ ਹਾਥੀ ਨੂੰ। ਕਹਿੰਦਾ ਫੇਰ ਇਹਨੂੰ ਬਿਠਾਓ ਥੱਲੇ। ਬਹਿ ਗਿਆ ਹਾਥੀ, ਕਹਿੰਦਾ ਲਓ ਜੀ ਮੈਨੂੰ ਲਾਓ। ਉਤਰ ਗਿਆ। ਜਦੋਂ ਥੱਲੇ ਉਤਰਿਆ, ਉਤਰ ਕੇ ਕਹਿੰਦਾ ਵੀ ਮੈਂ ਕਿਸੇ ਇਹੋ ਜਿਹੀ ਸਵਾਰੀ ਦੇ ਉੱਤੇ ਨਹੀਂ ਬਹਿ ਸਕਦਾ ਜਿਹਦੀ ਵਾਗ ਡੋਰ ਮੇਰੇ ਹੱਥ ਵਿੱਚ ਨਾ ਹੋਵੇ। ਮੈਨੂੰ ਉਹ ਸਵਾਰੀ ਚਾਹੀਦੀ ਆ ਜਿਹਦੇ ਉੱਤੇ ਮੈਂ ਸਵਾਰੀ ਹੱਥ ਆਪ ਚਲਾ ਸਕਾਂ। ਤੇ ਇਹ ਕਿਹੋ ਜਿਹਾ ਕੰਮ ਆ ਹਾਥੀ ਵਾਲਾ ਮਹਿਕਮਾ, ਉਹ ਮੈਨੂੰ ਨਹੀਂ ਹਾਥੀ ਚਾਹੀਦਾ। ਘੋੜੇ ਤੇ ਚੜ ਗਿਆ, ਹਾਥੀ ਪਤਾ ਨਹੀਂ ਮਗਰ ਤੋਰਿਆ ਕਿ ਨਹੀਂ ਤੋਰਿਆ, ਪਰ ਕਹਿੰਦੇ ਉਹਨੇ ਘੋੜੇ ਤੇ ਗੇੜਾ ਦਿੱਤਾ। ਨਾਦਰ ਸ਼ਾਹ ਜਿਹੜਾ ਇਹ ਗੱਲ ਕਹਿ ਕੇ ਜ਼ਕਰੀਆ ਖਾਨ ਕੋਲੋਂ ਬਾਅਦ ਚ ਉੱਠਿਆ ਕਿ ਮੈਨੂੰ ਇਹਨਾਂ ਸਿੱਖਾਂ ਦੇ ਕੋਲੋਂ ਰਾਜ ਭਾਗ ਦੀ ਜਿਹੜੀ ਖੁਸ਼ਬੂ ਆਉਂਦੀ ਆ, ਇਹ ਇੱਕ ਨਾ ਇੱਕ ਦਿਨ ਇਸ ਧਰਤੀ ਤੇ ਰਾਜ ਕਰਨਗੇ। ਉਹ ਜ਼ਕਰੀਆ ਖਾਨ ਦੇ ਕੋਲੋਂ ਉੱਠਣ ਵਾਲਾ ਨਾਦਰ ਸ਼ਾਹ, ਉਹ ਜਦੋਂ ਇਹ ਗੱਲ ਕਹਿ ਰਿਹਾ ਸੀ ਬਈ ਮੈਨੂੰ ਤਾਂ ਉਸ ਅਸਵਾਰੀ ਤੇ ਚੜਾਓ ਜਿਹਦੀਆਂ ਵਾਗਾਂ ਮੇਰੇ ਹੱਥ 'ਚ ਹੋਣ, ਉਹ ਚੀਜ਼ ਉਹ ਨਾਦਰ ਸ਼ਾਹ ਕਹਿ ਰਿਹਾ ਸੀ। ਇੱਧਰ ਸਰਦਾਰ ਕਪੂਰ ਸਿੰਘ ਕਹਿੰਦੇ ਆ ਸਾਨੂੰ ਕਿ ਸਿੱਖ ਜਿਹੜੇ ਨੇ ਉਹਨਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਜਾਂ ਹਰ ਥਾਂ ਤੇ ਬਹੁਤਾ ਕਰਕੇ ਘੋੜੇ ਨੂੰ ਤਰਜੀਹ ਦਿੱਤੀ ਆ, ਤੇ ਘੋੜੇ ਦੀ ਵਾਗ ਜਿਹੜੀ ਆ ਉਹ ਚਲਾਉਣ ਵਾਲੇ ਦੇ, ਘੋੜੇ ਦੇ ਮਾਲਕ ਦੇ ਉੱਤੇ ਬੈਠਣ ਵਾਲੇ ਦੇ ਹੱਥ ਵਿੱਚ ਹੁੰਦੀ ਆ ਤੇ ਉਹ ਆਪਦੀ ਮਰਜ਼ੀ ਨਾਲ ਚਲਾਉਂਦਾ। ਪਰ ਹੁਣ ਕਹਿੰਦਾ ਘੋੜਿਆਂ ਨੂੰ ਚਲਾਉਣ ਵਾਲੇ ਲੋਕਾਂ ਨੇ ਉਹੋ ਜਿਹੀ ਸਿਆਸਤ ਕਰਨੀ ਹੁੰਦੀ ਆ, ਫਿਰ ਆਪਦੀ ਆਪ ਚਲਾਉਂਦੇ ਆ ਉਹ। ਪਰ ਹੁਣ ਸਿੱਖਾਂ ਨੇ ਘੋੜ ਸਵਾਰੀ ਛੱਡਤੀ, ਇਸ ਕਰਕੇ ਜਦੋਂ ਘੋੜ ਸਵਾਰੀ ਛੱਡਤੀ ਨਾਲ ਦੀ ਨਾਲ ਫਿਰ ਆਦਤਾਂ ਵੀ ਕਪੱਤੀਆਂ ਪੈ ਗਈਆਂ, ਤੇ ਹੁਣ ਸਿੱਖ ਜਿਹੜੇ ਨੇ ਉਹ ਦੂਜਿਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ। ਇਹ ਗੱਲ ਜਿਹੜੀ ਸਰਦਾਰ ਕਪੂਰ ਸਿੰਘ ਕਹਿੰਦੇ ਸੀ, ਜਿਹੜੀ ਨਾਦਰ ਸ਼ਾਹ ਦੀ ਗੱਲ ਚੋਂ ਗੱਲ ਲੱਭੀ ਆ, ਇਹੀ ਆਪਣੀ ਕਮੀ ਹੈ। ਆਪਾਂ ਹੁਣ ਦਿੱਲੀ ਅਤੇ ਨਾਗਪੁਰ ਦੇ ਚਲਾਏ ਹੋਏ ਚੱਲਦੇ ਆ। ਅਸੀਂ ਆਪਦੇ ਏਜੰਡੇ, ਆਪਦੀ ਨੀਤੀ ਆਪ ਤੈਅ ਨਹੀਂ ਕਰਦੇ। ਹੁਣ ਉਹ ਸਾਨੂੰ ਦੱਸਦੇ ਆ ਕਿ ਤੁਸੀਂ ਕਦੋਂ ਕੀ ਬੋਲਣਾ। ਸਾਡੇ ਕੋਲੇ ਬੜੇ ਤੋਤੇ ਆ। ਮੈਂ ਤੋਤਾ ਸਿੰਘ ਦੀ ਗੱਲ ਨਹੀਂ ਕਰਦਾ ਜਿਹੜਾ ਅਕਾਲੀ ਦਲ ਦਾ ਲੀਡਰ ਆ, ਮੈਂ ਤੋਤਿਆਂ ਦੀ ਗੱਲ ਕਰਦਾ ਜਿਹੜੇ ਧਾਰਮਿਕ ਅਤੇ ਸਿਆਸੀ ਖੇਤਰ ਦੇ ਵਿੱਚ ਦਿੱਲੀ ਅਤੇ ਨਾਗਪੁਰ ਦੇ ਭਾਰਤੀ ਹਕੂਮਤੀ ਮਸ਼ੀਨਰੀ ਦੇ ਅਧੀਨ ਚੱਲਦੇ ਹੋਏ
ਸਿੱਖੀ ਦੀਆਂ ਜੜਾਂ ਵੱਢਣ ਵਾਲੇ ਕੰਮਾਂ ਦੇ ਵਿੱਚ ਸ਼ਾਮਲ ਆ। ਹਰ ਉਹ ਸਿੱਖ ਜਿਹੜਾ ਭਾਰਤੀ ਹਕੂਮਤੀ ਮੁੱਖ ਧਾਰਾ ਨੂੰ ਮੰਨਦਾ, ਜਿਹੜਾ ਭਾਰਤੀ ਸਿਆਸੀ ਪਾਰਟੀਆਂ ਦਾ ਹਮਾਇਤੀ ਆ, ਵੋਟ ਪਾਉਂਦਾ ਜਾਂ ਉਹਨਾਂ ਦੇ ਨਾਲ ਖੜਦਾ, ਆਪਾਂ ਸਾਰੇ ਦੇ ਸਾਰੇ ਉਸ ਮੌਕੇ ਉਸ ਧਿਰ ਵੱਲ ਭੁਗਤ ਜਾਂਦੇ ਆ ਜਿਹੜੀ ਧਿਰ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨਾ ਚਾਹੁੰਦੀ ਹੈ, ਜਿਹੜੀ ਧਿਰ ਸਿੱਖੀ ਅਤੇ ਸਿੱਖਾਂ ਨੂੰ ਮਾਰਨਾ ਚਾਹੁੰਦੀ ਹੈ। ਹੁਣ ਧਿਰਾਂ ਦੋ ਨੇ, ਇੱਕ ਧਿਰ ਉਹ ਆ ਜਿਹੜੀ ਸਿੱਖੀ ਅਤੇ ਸਿੱਖਾਂ ਨੂੰ ਬਚਾਉਣਾ ਚਾਹੁੰਦੀ ਹੈ, ਉਹਦੇ ਕੋਲੇ ਕੋਠੀਆਂ, ਕਾਰਾਂ, ਬੰਗਲੇ, ਲਾਲ ਬੱਤੀ ਵਾਲੀਆਂ ਗੱਡੀਆਂ ਨਹੀਂ ਹੋ ਸਕਦੀਆਂ। ਉਹ ਹੋ ਸਕਦਾ ਸਾਈਕਲ ਤੇ ਫਿਰਦਾ ਹੋਵੇ ਉਹ ਗੁਰੂ ਦਾ ਸਿੰਘ, ਪਰ ਉਹ ਗੁਰੂ ਦਾ ਸਿੰਘ ਉਹਨਾਂ ਲੋਕਾਂ ਨਾਲੋਂ ਜਿਨ੍ਹਾਂ ਦੀਆਂ ਕੋਠੀਆਂ, ਕਾਰਾਂ, ਵੱਡੀਆਂ, ਮੋਬਾਈਲ ਕਈ ਰੱਖੇ ਨੇ, ਜਿਨ੍ਹਾਂ ਦੇ ਬੜੇ ਵੱਡੇ ਮਰਾਤਬੇ ਨੇ, ਉਹਨਾਂ ਲੋਕਾਂ ਦੇ ਨਾਲੋਂ ਕਰੋੜਾਂ ਦਰਜੇ ਕਿਤੇ ਵਧੀਆ ਗੁਰੂ ਨੂੰ ਪਿਆਰਾ। ਤੇ ਉਹ ਗੁਰੂ ਨੂੰ ਕਦੇ ਪਿਆਰੇ ਨਹੀਂ ਹੋ ਸਕਦੇ ਜਿਹੜੇ ਗੁਰੂ ਦੀ ਸਿੱਖੀ ਨੂੰ ਮਕਾਉਣ ਵਾਲੀਆਂ ਤਾਕਤਾਂ ਦੇ ਹਮਾਇਤੀ ਨੇ। ਜਿੰਨੀ ਪੰਜਾਬ ਦੀ CID ਆ, ਕੌਣ ਨੇ ਸਿੱਖਾਂ ਦੇ ਮੁੰਡੇ ਆ? ਜਿਹੜੇ IB ਚ, ਜਿਹੜੇ ਰਾਜ, ਜਿਹੜੇ ਹੋਰ ਖੁਫੀਆ ਏਜੰਸੀਆਂ ਚ ਵੜ ਕੇ ਜਾਂ ਸਿੱਖਾਂ ਚ ਘੁਸਪੈਠ ਕਰਕੇ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਡੇ ਤਹਿਤ ਸਿੱਖੀ ਦਾ ਨੁਕਸਾਨ ਕਰਾਉਣ ਵਾਲੀਆਂ ਬਿਰਤੀਆਂ ਨੂੰ ਲੈ ਕੇ ਅੱਗੇ ਵਧ ਰਹੇ ਨੇ, ਇਹ ਸਾਰੇ ਕੌਣ ਨੇ? ਇਹ ਸਾਰੇ ਦੇ ਸਾਰੇ ਲੋਕ ਉਹ ਨੇ ਜਿਨ੍ਹਾਂ ਦਾ ਸਿੱਖੀ ਦੀ ਦੁਸ਼ਮਣ ਧਿਰ ਦੇ ਨਾਲ ਪਿਆਰ ਆ ਤੇ ਸਿੱਖੀ ਦੇ ਹਮਾਇਤੀਆਂ ਨਾਲ ਦੁਸ਼ਮਣੀ ਪਾਈ ਬੈਠੇ ਆ। ਸੋ ਇਸ ਮੌਕੇ ਸਾਰੇ ਸੰਸਾਰ ਦੇ ਵਿੱਚ ਹੀ ਉਹ ਸਿੱਖ ਜਿਹੜਾ ਸਿੱਖੀ ਨਾਲ ਧਰੋਹ ਕਮਾਉਣ ਵਾਲੀਆਂ ਤਾਕਤਾਂ ਦਾ ਹਮਾਇਤੀ ਆ, ਜਿਹੜਾ ਸਿੱਖੀ ਦੇ ਵੈਰੀਆਂ ਦੇ ਨਾਲ ਖੜਾ, ਜਿਹੜਾ ਉਸ ਹਿੰਦੂ ਸਾਮਰਾਜ ਦੇ ਹੱਕ 'ਚ ਖੜਾ, ਜਿਹੜਾ ਉਸ ਹਿੰਦੂ ਤਵੀ ਕੱਟੜਪੰਥੀ ਵਿਚਾਰਧਾਰਾ ਦੇ ਹੱਕ 'ਚ ਖੜਾ, ਜਿਹੜੀ ਵਿਚਾਰਧਾਰਾ, ਜਿਹੜਾ ਮੁਲਕ, ਜਿਹੜੀ ਸੋਚ ਸਿੱਖਾਂ ਨੂੰ ਬਾਹਮਣੀਕਰਨ ਕਰਕੇ ਸਿੱਖੀ ਦਾ ਹੋਂਦ ਹਸਤੀ ਮਿਟਾਉਣਾ ਚਾਹੁੰਦੀ ਹੈ, ਜਿਹੜੀ ਸਿੱਖਾਂ ਦੀ ਆਇਡੈਂਟੀਟੀ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ, ਉਸ ਧਿਰ ਨੂੰ, ਉਸ ਵਿਅਕਤੀ ਨੂੰ, ਉਸ ਸਿੱਖ ਨੂੰ ਮੈਂ ਸਿੱਖਾਂ ਦੇ ਦੁਸ਼ਮਣ ਦਾ ਹਮਾਇਤੀ ਨਹੀਂ, ਉਹਨੂੰ ਮੈਂ ਸਿੱਖਾਂ ਦਾ ਸਿੱਧਾ ਦੁਸ਼ਮਣ ਗਰਦਾਨਦਾ। ਤੇ ਹਰ ਉਹ ਬੰਦਾ ਜਿਹਦੇ ਪੱਲੇ ਕੁਝ ਹੈ ਭਾਵੇਂ ਨਹੀਂ, ਬੇਸ਼ੱਕ ਉਹ ਪਤਤ ਆ, ਬੇਸ਼ੱਕ ਉਹ ਕਿਸੇ ਬਹਿਬਤ ਦਾ ਮਾਰਿਆ ਹੋਇਆ ਸਿੱਖ ਰਿਹਾ ਤੇ ਮਰਦ ਦੇ ਪਹਿਰਾ ਵੀ ਨਹੀਂ ਦੇ ਪਾ ਰਿਹਾ, ਉਹਦੇ ਹਾਲਾਤ ਇੰਨੇ ਮਾੜੇ ਨੇ, ਉਹਨੇ ਇੰਡੀਅਨ ਸਿਸਟਮ ਨੇ, ਬ੍ਰਾਹਮਣਵਾਦ ਨੇ ਉਹਨੂੰ ਅਜਾਸ਼, ਬਦਕਾਰ, ਬਦਮਾਸ਼ ਤੇ ਗਲਤ ਬਣਾ ਧਰਿਆ, ਪਰ ਉਹਦੇ ਅੰਦਰ ਜੇ ਇਸ ਗੱਲ ਦੀ ਪੀੜ ਆ ਕਿ ਮੈਂ ਸਿੱਖੀ ਲਈ ਜਿਉਣਾ ਤੇ ਸਿੱਖੀ ਲਈ ਮਰਨਾ, ਮੈਂ ਉਹਦਾ ਸਤਿਕਾਰ ਕਰਦਾ। ਮੈਨੂੰ ਇਹੋ ਜਿਹੇ ਗੁਰਸਿੱਖਾਂ ਦੇ ਨਾਲੋਂ ਜਿਹੜੇ ਗੁਰਸਿੱਖ ਹਰ ਵੇਲੇ ਖਾਲਿਸਤਾਨ ਦੇ ਖਿਲਾਫ ਭੁਗਤਦੇ ਆ, ਜਿਹੜੇ ਬ੍ਰਾਹਮਣਵਾਦ ਦਾ ਪੱਖ ਪੂਰਦੇ ਆ, ਜਿਹੜੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਦੇ ਹੋਏ ਇਹ ਕਹਿਣ ਤੇ ਆਏ ਹੋਏ ਨੇ ਕਿ ਇੱਥੇ ਜੀ ਲਵ ਕੁਸ਼ ਨੇ ਘੜਾ ਦੱਬਤਾ ਸੀਗਾ ਤੇ ਉਹ ਘੜਾ ਅੰਮ੍ਰਿਤਸਰ ਦੇ ਵਿੱਚ ਪ੍ਰਗਟ ਹੋਇਆ ਤੇ ਫਿਰ ਆਹ ਗੱਲ ਬਣ ਗਈ। ਇਹ ਸਾਰੀਆਂ ਗੱਲਾਂ ਕਰਾਉਣ ਵਾਲੇ ਲੋਕ ਜਿਹੜੇ ਨੇ ਇਹ ਸਿੱਖੀ ਲਈ ਬੜੇ ਖਤਰਨਾਕ ਨੇ। ਵੈਸੇ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਕੱਲ ਨੂੰ ਹੋਵੇ, ਪਰਸੋਂ ਨੂੰ ਹੋਵੇ, ਸਾਲ ਲੱਗਣ, 2 ਸਾਲ ਲੱਗਣ, ਸਦੀਆਂ ਲੱਗਣ, ਖਾਲਿਸਤਾਨ ਬਣੂਗਾ ਹੀ ਬਣੂਗਾ। ਪਰ ਜੇਕਰ ਸਿੱਖੀ ਦੀ ਬਰਬਾਦੀ ਹੁੰਦੀ ਹੈ, ਜਿਹੜੀ ਗੱਲ ਇੱਕ ਵਾਰ ਜਲੰਧਰ ਸਮਾਗਮ ਸੀਗਾ, ਉੱਥੇ ਸੈਮੀਨਾਰ ਦੇ ਵਿੱਚ ਮੇਰੇ ਨਾਲ ਸਾਬਕਾ DGP ਸ਼ਸ਼ੀਕਾਂਤ, ਜਿਹਨੇ ਬੜੀ ਖਤਰਨਾਕ ਤੇ ਬੜੀ ਔਖੀ ਜਿਹੜੀ ਹੈ ਜ਼ਿੰਦਗੀ ਜੀਵੀ ਆ, ਤੇ ਉਹਨੇ ਇਹ ਗੱਲ ਆਖੀ ਸੀ ਕਿ ਖਾੜਕੂਆਂ ਨੇ ਖਾੜਕੂ ਲਹਿਰ ਦੇ ਦੌਰਾਨ 1 ਇੰਚ 1 ਚਮਚਾ ਵੀ ਇੱਥੇ ਨਸ਼ੇ ਦਾ ਨਹੀਂ ਸੀ ਵਿਕਣ ਦਿੱਤਾ। ਉਸ ਸ਼ਖਸੀਅਤ ਨੇ ਉੱਥੇ ਬੋਲਦਿਆਂ ਹਾਂ ਗੱਲ ਇਹ ਕਹੀ ਸੀ ਕਿ ਹਰ ਸਿੱਖ ਇਹ ਗੱਲ ਦੇ ਉੱਤੇ ਚਰਚਾ ਕਰੇ ਕਿ ਜਿਹੜਾ ਫਲਸਫਾ, ਜਿਹੜੀ ਬਖਸ਼ਿਸ਼, ਜਿਹੜੀ ਸੇਧ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੀ ਸੀ, ਜੇ ਐਵੇਂ ਹੀ ਚੱਲਦਾ ਰਿਹਾ ਤਾਂ ਇਹ ਸਾਰਾ ਕੁਝ ਕਿੰਨਾ ਕੁ ਟਾਈਮ ਬਚਿਆ ਰਹੂਗਾ। ਸੋ ਉਹੀ ਗੱਲ ਮੈਂ ਕਹਿੰਦਾ ਕਿ ਜਦੋਂ ਸਿੱਖੀ ਦੇ ਦੁਸ਼ਮਣ ਬਣ ਕੇ RSS ਨਾਲ, BJP ਨਾਲ ਜਾਂ ਭਾਰਤੀ ਮੁੱਖਧਾਰਾ ਨਾਲ ਖੜ ਗਏ ਹੋ ਤਾਂ ਤੁਸੀਂ ਇਹ ਸਮਝੋ ਕਿ ਤੁਸੀਂ ਉਹਨਾਂ ਦਾ ਹਿੱਸਾ ਹੋ ਜਿਹੜੇ ਅਕਾਲ ਤਖਤ ਢਾਉਂਦੇ ਆ, ਜਿਹੜੇ ਅਕਾਲ ਤਖਤ ਸਾਹਿਬ ਦੇ ਬਾਅਦ ਵਿੱਚ ਜਦੋਂ ਇੰਦਰਾ ਮਾਰੀ ਜਾਂਦੀ ਹੈ ਜਿਹੜੇ ਗਲਾਂ 'ਚ ਟਾਇਰ ਪਾਉਂਦੇ ਆ। ਸੋ ਸੱਚੇ ਪਾਤਸ਼ਾਹ ਸਿੱਖ ਕੌਮ ਦੇ ਉੱਤੇ ਕਿਰਪਾ ਕਰਨ, ਸਾਨੂੰ ਉਹਨਾਂ ਮਾੜੀਆਂ ਬਿਰਤੀਆਂ ਤੋਂ ਬਚਾਉਣ ਜਿਹੜੀਆਂ ਬਿਰਤੀਆਂ ਚੰਦ ਟਕਿਆਂ ਦੇ ਲਈ, ਚੰਦ ਛਿੱਲੜਾਂ ਦੇ ਲਈ ਆਪਦੀ ਕੌਮ ਅਤੇ ਧਰਮ ਨਾਲ ਗਦਾਰੀ ਸਿਖਾਉਂਦੀਆਂ ਨੇ। ਭੁੱਖੇ ਨੰਗੇ ਰਹਿ ਲੈਣਾ ਮਨਜ਼ੂਰ ਕਰ ਲਓ, ਰੋਟੀ ਅੱਧੀ ਖਾਣੀ ਮਨਜ਼ੂਰ ਕਰ ਲਓ, ਪਰ ਕਿਸੇ ਇਹੋ ਜਿਹੇ ਪ੍ਰੋਜੈਕਟ ਦਾ ਹਿੱਸਾ ਬਣਨਾ ਜਿਹਦਾ ਨਿਸ਼ਾਨਾ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨਾ ਹੋਵੇ, ਇਹ ਗੱਲ ਮਨਜ਼ੂਰ ਨਾ ਕਰਿਆ ਕਰੀਏ ਤੇ ਇਹੋ ਜਿਹੀਆਂ ਗੱਲਾਂ ਕਰਾਉਣ ਵਾਲਿਆਂ ਦੇ ਨੇੜ ਦੀ ਨਾ ਲੰਘਿਆ ਕਰੀਏ। ਪਰ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਪੱਗਾਂ ਦਾੜਿਆਂ ਵਾਲੇ
ਬੜੀਆਂ ਸੋਹਣੀਆਂ ਬੀਬੀਆਂ ਦਾੜੀਆਂ ਵਾਲੇ CID IB ਰਾਤ ਤੇ ਹੋਰ ਖੁਫੀਆ ਏਜੰਸੀਆਂ 'ਚ ਦੇਸ਼ ਵਿਦੇਸ਼ ਦੇ ਵਿੱਚ ਕੈਟ ਟਾਊਟ ਬਣ ਕੇ ਸਰਗਰਮ ਨੇ ਤੇ ਇਹਨਾਂ ਸਾਰੇ ਲੋਕਾਂ ਦਾ ਜਿਹੜਾ ਨਿਸ਼ਾਨਾ ਉਹ ਉਹੀ ਬਣਿਆ ਪਿਆ ਜਿਹੜਾ ਨਿਸ਼ਾਨਾ ਦਿੱਲੀ ਤੇ ਨਾਗਪੁਰ ਦਾ। ਸੋ ਦਿੱਲੀ ਅਤੇ ਨਾਗਪੁਰ ਦੇ ਨਾਲ ਜਿਹੜਾ ਨਿਬੇੜਾ ਕਰਨਾ ਤਾਂ ਖਾਲਿਸਤਾਨ ਦੇ ਹਾਮੀ ਬਣੀਏ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਆਉਣ ਵਾਲੇ ਸਮੇਂ ਦੇ ਵਿੱਚ ਖਾਲਿਸਤਾਨ ਦੇ ਝੰਡੇ ਇਸ ਧਰਤੀ ਤੇ ਲਾਜ਼ਮੀ ਝੂਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ